ਭਾਰਤ ਸਰਕਾਰ ਆਪਦੇ ਏਜੰਟਾਂ ਦੇ ਰਾਹੀਂ ਸਿੱਖਾਂ ਦੀ ਟਾਰਗੇਟ ਕਿਲਿੰਗ ਕਰਵਾ ਰਹੀ ਆ ਤੇ ਖਾਸ ਤੌਰ ਦੇ ਉੱਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਅੱਡ-ਅੱਡ ਮੁਲਕਾਂ ਦੇ ਵਿੱਚ ਜੋ ਸਿੰਘ ਸਰਗਰਮ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ, ਹਰਮੀਤ ਸਿੰਘ PhD, ਉਹਨੂੰ ਵੀ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਨੇ ਹੀ ਸ਼ਹੀਦ ਕਰਵਾਇਆ। ਇਹ ਸਾਰਾ ਕੁਝ ਸਾਡੇ ਸਾਹਮਣੇ ਸੀ। ਪਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਇੰਡੀਆ ਦੀ ਦੁਰਗਤੀ ਹੋ ਰਹੀ ਆ, ਘਲਾੜੀ ਚ ਬਾਂਹ ਆ ਗਈ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਿਹੜੀ ਸਾਜ਼ਿਸ਼ ਬੇਨਕਾਬ ਹੋਈ ਹੈ, ਉਹਦੀ ਕਰਕੇ ਅਮਰੀਕਾ ਨੇ ਭਾਰਤ ਨੂੰ $3 ਅਰਬ ਦੇ ਡਰੋਨ ਜਿਹੜੇ ਸੀ ਉਹਨਾਂ ਦੀ ਵਿਕਰੀ, ਉਹਦੀ ਸਪਲਾਈ ਰੋਕ ਲਈ। ਜਿਹੜੇ ਲੰਮੀ ਦੂਰੀ ਦੇ ਸਮੁੰਦਰੀ ਗਸ਼ਤੀ ਜਹਾਜ਼ ਨੇ ਜਾਂ ਹੋਰ ਕਈ ਜਿਹੜੇ ਸੌਦੇ ਨੇ ਅਮਰੀਕਾ ਦੇ ਇੰਡੀਆ ਨਾਲ ਹੋਏ, ਉਹਨਾਂ ਉੱਤੇ ਵੀ ਇਸ ਸਾਰੇ ਕਾਸੇ ਦਾ ਅਸਰ ਪੈਣ ਦੇ ਪੂਰੇ ਆਸਾਰ ਨੇ। ਜਦੋਂ ਐਡਵੋਕੇਟ ਪੰਨੂ ਦੇ ਕਰਕੇ ਅਮਰੀਕਾ ਦੀ ਇਨਵੋਲਵਮੈਂਟ ਹੋਈ ਇਸ ਮਸਲੇ ਨਾਲ, ਹੁਣ ਤਾਂ ਉਹ ਲੋਕ ਜਿਹੜੇ ਸਾਨੂੰ ਮਖੌਲਾਂ ਕਰਦੇ ਰਹੇ ਆ, ਜਿਹੜੇ ਸਾਨੂੰ ਚੜਾਉਂਦੇ ਵੀ ਰਹੇ ਆ ਵੀ ਤੁਸੀਂ ਐਵੇਂ ਹੀ ਲੱਗੇ ਹੋਏ ਹੋ, ਕਿੱਥੇ ਖਾਲਿਸਤਾਨ ਬਣ, ਉਹ ਵੀ ਇਸ ਗੱਲ ਵੱਲ ਆ ਗਏ ਵੀ ਵਾਕਿਆ ਹੀ ਇਸ ਗੱਲ 'ਚ ਦਮ ਹੈਗਾ ਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਖਾਲਿਸਤਾਨ ਦੀ ਸੰਭਾਵਨਾ ਹੈਗੀ। ਇਹ ਜਿਹੜੇ ਭਾਗਵੇਂ ਬ੍ਰਿਗੇਡ ਵਾਲੇ RSS ਵਾਲੇ ਨੇ, ਇਹ ਅੱਜ ਤੋਂ 60-70 ਸਾਲ ਪਹਿਲਾਂ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਸੀ, ਜਿਹੜੀਆਂ ਇਹਨਾਂ ਦੇ ਜਿਹੜੇ ਮੁੱਢਲੇ ਆਗੂ ਨੇ ਉਹਨਾਂ ਦੀਆਂ ਲਿਖਤਾਂ ਨੇ, ਉਹਨਾਂ ਨੂੰ ਕਦੇ ਵੀ ਕਿਸੇ ਨੇ ਬਹੁਤਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਸੰਘੀ ਹੋਣਾ। RSS ਦਾ ਬੰਦਾ ਹੋਣਾ ਆਪਦੇ ਆਪ ਦੇ ਵਿੱਚ ਹੀ ਹਿੰਦੂ ਭਾਈਚਾਰੇ ਦੇ ਵਿੱਚ ਬਹੁਤ ਗਲਤ ਮੰਨਿਆ ਜਾਂਦਾ ਰਿਹਾ। ਪਰ ਤੁਹਾਡੇ ਸਾਹਮਣੇ ਆ ਕਿ ਉਹ ਧਿਰ ਜਿਹਨੂੰ ਕੋਈ ਡੇਲਿਆਂ ਵੱਟੇ ਨਹੀਂ, ਬੇਰਾਂ ਵੱਟੇ ਨਹੀਂ ਸਿਆਣਦਾ ਸੀ, ਅੱਜ ਉਹ ਕਹਿੰਦੇ ਕਹਾਉਂਦੇ ਸਿਆਸੀ ਦਲਾਂ ਨੂੰ, ਜਿਨ੍ਹਾਂ ਦੀ 100 150 ਸਾਲ ਪੁਰਾਣੀ ਉਮਰ ਆ, ਉਹਨਾਂ ਨੂੰ ਵਿਪਤਾ ਪਾਈ ਫਿਰ। ਪਿਛਲੇ 40-50 ਸਾਲਾਂ ਦੇ ਵਿੱਚ ਲੱਖਾਂ ਇਹੋ ਜਿਹੇ ਸਿੱਖ ਪੈਦਾ ਕਰ ਦਿੱਤੇ ਗਏ ਨੇ। ਉਹਨਾਂ ਸਾਰਿਆਂ ਦੀ ਸਕੂਲਿੰਗ ਇਸ ਹਿਸਾਬ ਨਾਲ ਹੋਈ ਆ ਵੀ ਉਹ ਪੰਥ ਲਈ ਲੜਨ ਵਾਲੇ, ਪੰਥ ਲਈ ਖੜਨ ਵਾਲੇ ਸਿੱਖਾਂ ਨੂੰ ਭੈੜਾ ਮੰਨਦੇ ਆ ਤੇ ਪੰਥ ਦੀਆਂ ਜੜ੍ਹਾਂ 'ਚ ਆਰੀ ਪਾਈ ਬੈਠੇ ਸਿੱਖਾਂ ਨੂੰ ਵੀ ਵਧੀਆ ਮੰਨਦੇ ਆ ਤੇ ਪੰਥ ਦਾ ਪੂਰਾ ਨੁਕਸਾਨ ਕਰ ਰਹੇ ਭਾਗਵੇਂ ਬ੍ਰਿਗੇਡ ਨੂੰ ਕਹਿੰਦੇ ਉਹ ਤਾਂ ਬਹੁਤ ਵਧੀਆ ਨੇ, ਉਹ ਕੀ ਕੋਈ ਮਾੜਾ ਥੋੜੀ ਕਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਡੇ ਭਾਰਤੀ ਅਖਬਾਰਾਂ ਦੇ ਵਿੱਚ ਅੱਜ ਇੱਕ ਖਬਰ ਅਮਰੀਕਾ ਦੇ ਹਵਾਲੇ ਨਾਲ ਛਪੀ ਆ ਵੀ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਿਹੜੀ ਸਾਜ਼ਿਸ਼ ਬੇਨਕਾਬ ਹੋਈ ਹੈ, ਉਹਦੀ ਕਰਕੇ ਅਮਰੀਕਾ ਨੇ ਭਾਰਤ ਨੂੰ $3 ਅਰਬ ਦੇ ਡਰੋਨ ਜਿਹੜੇ ਸੀ ਉਹਨਾਂ ਦੀ ਵਿਕਰੀ, ਉਹਦੀ ਸਪਲਾਈ ਰੋਕ ਲਈ। ਤੇ ਇਹਦੇ ਨਾਲ ਇਹ ਵੀ ਇੱਥੇ ਚਰਚਾ ਵਾ ਕਿ ਕੋਈ ਜਿਹੜੇ ਲੰਮੀ ਦੂਰੀ ਦੇ ਸਮੁੰਦਰੀ ਗਸ਼ਤੀ ਜਹਾਜ਼ ਨੇ ਜਾਂ ਹੋਰ ਕਈ ਜਿਹੜੇ ਸੌਦੇ ਨੇ ਅਮਰੀਕਾ ਦੇ ਇੰਡੀਆ ਨਾਲ ਹੋਏ, ਉਹਨਾਂ ਉੱਤੇ ਵੀ ਇਸ ਸਾਰੇ ਕਾਸੇ ਦਾ ਅਸਰ ਪੈਣ ਦੇ ਪੂਰੇ ਆਸਾਰ ਨੇ। ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਨਿਖਿਲ ਗੁਪਤਾ ਜਿਹੜਾ ਹੈ ਉਹ ਕਿਵੇਂ ਕਾਬੂ ਆਇਆ ਤੇ ਕਿਵੇਂ ਇਹ ਸਾਰੀ ਗੱਲ ਨੰਗੀ ਹੋਈ ਆ ਕਿ ਭਾਰਤ ਸਰਕਾਰ ਆਪਦੇ ਏਜੰਟਾਂ ਦੇ ਰਾਹੀਂ ਸਿੱਖਾਂ ਦੀ ਟਾਰਗੇਟ ਕਿਲਿੰਗ ਕਰਵਾ ਰਹੀ ਆ ਤੇ ਖਾਸ ਤੌਰ ਦੇ ਉੱਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਅੱਡ-ਅੱਡ ਮੁਲਕਾਂ ਦੇ ਵਿੱਚ ਜੋ ਸਿੰਘ ਸਰਗਰਮ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਈ ਹਰਦੀਪ ਸਿੰਘ ਨਿੱਜਰ ਤੋਂ ਪਹਿਲਾਂ ਕਈ ਜਿਹੜੇ ਕਤਲ ਨੇ ਉਹ ਹੋਏ ਆ। ਸੱਚੀ ਗੱਲ ਇਹ ਆ ਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਅਹਿਮ
ਹਾਲਾਂਕਿ ਸਾਰੇ ਹੀ ਸਾਡੇ ਭਰਾ ਨੇ, ਸਾਡੇ ਲਈ ਸਾਰੇ ਹੀ ਸਾਡੀ ਕੌਮ ਦੇ ਹੀਰੋ ਨੇ, ਜਿਨ੍ਹਾਂ ਨੂੰ ਬੇਦੋਸ਼ੀਆਂ ਨੂੰ ਚੱਕ ਕੇ ਝੂਠੇ ਮੁਕੱਦਮਿਆਂ 'ਚ ਫਸਾਇਆ ਗਿਆ, ਝੂਠੇ ਮੁਕਾਬਲਿਆਂ ਦੇ ਵਿੱਚ ਕਤਲ ਕੀਤਾ ਗਿਆ। ਇਹ ਸਾਰੀਆਂ ਸ਼ਹੀਦੀਆਂ ਸਾਡੇ ਲਈ ਸਤਿਕਾਰਯੋਗ ਨੇ। ਪਰ ਕੁਝ ਇਹੋ ਜਿਹੇ ਭੈਣ ਭਰਾ ਜਿਨ੍ਹਾਂ ਦੀ ਅਹਿਮੀਅਤ ਉਹਨਾਂ ਦੀ ਕੰਟਰੀਬਿਊਸ਼ਨ ਕਰਕੇ, ਉਹਨਾਂ ਦੀ ਸੇਵਾ ਕਰਕੇ ਥੋੜੀ ਜਿਹੀ ਬਾਕੀਆਂ ਨਾਲੋਂ ਅਹਿਮ ਤੇ ਜ਼ਿਆਦਾ ਮੰਨਦੇ ਆ, ਉਹਨਾਂ ਦੇ ਕਤਲਾਂ ਬਾਅਦ ਵੀ ਇਹੋ ਜਿਹਾ ਮਾਹੌਲ ਨਹੀਂ ਸੀ ਬਣਿਆ ਜਿਹੋ ਜਿਹਾ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਬਣਿਆ। ਭਾਈ ਹਰਦੀਪ ਸਿੰਘ ਦੇ ਨਿੱਜਰ ਦੇ ਕਤਲ ਤੱਕ ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਆ, ਜਾਂ ਹੋਰ ਕਈ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਸੀਗੀਆਂ। PhD ਹਰਮੀਤ ਸਿੰਘ PhD, ਉਹਨੂੰ ਵੀ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਨੇ ਹੀ ਸ਼ਹੀਦ ਕਰਵਾਇਆ। ਇਹ ਸਾਰਾ ਕੁਝ ਸਾਡੇ ਸਾਹਮਣੇ ਸੀ। ਪਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਇੰਡੀਆ ਦੀ ਦੁਰਗਤੀ ਹੋ ਰਹੀ ਆ, ਘਲਾੜੀ 'ਚ ਬਾਂਹ ਆ ਗਈ ਜਿਵੇਂ ਕਹੀ, ਤੇ ਭੱਜਣ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਭਾਵੇਂ ਪਰਦੇ ਦੇ ਪਿੱਛੇ ਰਹਿ ਕੇ ਮਿੰਨਤਾਂ ਤਰਲੇ ਕੀਤੇ ਜਾ ਰਹੇ ਨੇ, ਪਰ ਗੱਲ ਬਣਦੀ ਨਹੀਂ ਇੰਡੀਆ ਦੀ। ਤੇ ਆਹ ਜਿਹੜੀ ਅੱਜ ਖਬਰ ਇੱਥੇ ਬੰਬ ਵਾਂਗੂ ਡਿੱਗੀ ਆ ਕਿ ਅਮਰੀਕਾ ਨੇ ਡਰੋਨਾਂ ਦੀ ਸਪਲਾਈ ਜਿਹੜੀ ਆ ਉਹ ਰੋਕ ਲਈ, ਇਹਦੇ ਤੋਂ ਜਾਪਦਾ ਕਿ ਹੋਰ ਵੀ ਬੜਾ ਕੁਝ ਜਿਹੜਾ ਹੈਗਾ ਅਮਰੀਕਾ ਵੱਲੋਂ ਇੰਡੀਆ ਦੇ ਮਾਮਲੇ ਵਿੱਚ ਕੀਤਾ ਜਾਊਗਾ। ਤੇ ਇਹਦੇ ਨਾਲ ਨਾਲ ਖਾਲਿਸਤਾਨ ਦਾ ਜਿਹੜਾ ਮਸਲਾ, ਖਾਲਿਸਤਾਨ ਦਾ ਮੁੱਦਾ, ਉਹ ਦਿਨੋਂ ਦਿਨ ਮਜ਼ਬੂਤ ਹੋ ਰਿਹਾ। ਤੇ ਸਾਰੀ ਦੁਨੀਆ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਆ, ਭਾਵੇਂ ਅਸੀਂ ਲੰਮੇ ਅਰਸੇ ਤੋਂ ਖਾਲਿਸਤਾਨ ਦੇ ਲਈ ਸੰਘਰਸ਼ੀਲ ਹਾਂ, ਪਰ ਸੱਚੀ ਗੱਲ ਆ ਕਿ ਜਦੋਂ ਐਡਵੋਕੇਟ ਪੰਨੂ ਦੇ ਕਰਕੇ ਅਮਰੀਕਾ ਦੀ ਇਨਵੋਲਵਮੈਂਟ ਹੋਈ ਇਸ ਮਸਲੇ ਨਾਲ, ਤੇ ਜਿਸ ਤਰੀਕੇ ਨਾਲ ਸਾਰੀ ਦੁਨੀਆ ਹੁਣ ਹਿੱਲੀ ਆ, ਹੁਣ ਤਾਂ ਉਹ ਲੋਕ ਜਿਹੜੇ ਸਾਨੂੰ ਮਖੌਲਾਂ ਕਰਦੇ ਰਹੇ ਆ, ਜਿਹੜੇ ਸਾਨੂੰ ਚੜਾਉਂਦੇ ਵੀ ਰਹੇ ਆ ਵੀ ਤੁਸੀਂ ਐਵੇਂ ਹੀ ਲੱਗੇ ਹੋਏ ਹੋ, ਕਿੱਥੇ ਖਾਲਿਸਤਾਨ ਬਣਨਾ, ਉਹ ਵੀ ਇਸ ਗੱਲ ਵੱਲ ਆ ਗਏ ਵੀ ਵਾਕਿਆ ਹੀ ਇਸ ਗੱਲ 'ਚ ਦਮ ਹੈਗਾ ਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਖਾਲਿਸਤਾਨ ਦੀ ਸੰਭਾਵਨਾ ਹੈਗੀ। ਜਿਹੜਾ ਸਾਡੇ ਇੱਥੇ ਭਾਰਤ ਵਿੱਚ ਇਸ ਵੇਲੇ ਹਿੰਦੂ ਰਾਸ਼ਟਰ ਦਾ ਝੰਡਾ ਝੁਲਾ ਕੇ ਆਪਦੇ ਨਿਸ਼ਾਨੇ ਵੱਲ ਨੂੰ ਬਹੁਤ ਤੇਜ਼ੀ ਨਾਲ ਅੱਗੇ ਵੱਧਦੇ ਦਿਖ ਰਹੇ ਨੇ, ਇਹ ਜਿਹੜੇ ਭਾਗਵੇਂ ਬ੍ਰਿਗੇਡ ਵਾਲੇ RSS ਵਾਲੇ ਨੇ, ਇਹ ਅੱਜ ਤੋਂ 60-70 ਸਾਲ ਪਹਿਲਾਂ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਸੀ, ਜਿਹੜੀਆਂ ਇਹਨਾਂ ਦੇ ਜਿਹੜੇ ਮੁੱਢਲੇ ਆਗੂ ਨੇ ਉਹਨਾਂ ਦੀਆਂ ਲਿਖਤਾਂ ਨੇ, ਉਹਨਾਂ ਨੂੰ ਕਦੇ ਵੀ ਕਿਸੇ ਨੇ ਬਹੁਤਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਲਿਆ। ਇੱਥੋਂ ਤੱਕ ਕਿ ਇਹਨਾਂ ਦੀ ਇੰਨੀ ਮਾੜੀ ਹਾਲਤ ਰਹੀ ਆ ਕਿ ਪਾਬੰਦੀ ਲੱਗਦੀ ਰਹੀ ਹੈ। ਇਹਨਾਂ ਨੂੰ ਤਾਂ ਐਂਟੀ ਨੈਸ਼ਨਲ ਜਾਂ ਐਂਟੀ ਇੰਡੀਆ ਲੋਕ ਮੰਨਿਆ ਜਾਂਦਾ ਰਿਹਾ। ਸੰਘੀ ਹੋਣਾ, RSS ਦਾ ਬੰਦਾ ਹੋਣਾ ਆਪਦੇ ਆਪ ਦੇ ਵਿੱਚ ਹੀ ਹਿੰਦੂ ਭਾਈਚਾਰੇ ਦੇ ਵਿੱਚ ਬਹੁਤ ਗਲਤ ਮੰਨਿਆ ਜਾਂਦਾ ਰਿਹਾ। ਕਦੇ ਵੀ ਇਹ ਪਹਿਲੀ ਮੂਹਰਲੀ ਕਤਾਰ ਦੇ ਵਿੱਚ ਪਹਿਲੀ ਜਿਹੜੀ ਤਰਜੀਹ ਹੁੰਦੀ ਆ ਜਾਂ ਪਹਿਲੀ ਪਸੰਦ ਹੁੰਦੀ ਆ ਹਿੰਦੂਆਂ ਦੀ, ਉਵੇਂ ਨਹੀਂ ਸੀ। ਪਰ ਤੁਹਾਡੇ ਸਾਹਮਣੇ ਆ ਕਿ ਉਹ ਧਿਰ ਜਿਹਨੂੰ ਕੋਈ ਡੇਲਿਆਂ ਵੱਟੇ ਨਹੀਂ, ਬੇਰਾਂ ਵੱਟੇ ਨਹੀਂ ਸਿਆਣਦਾ ਸੀ, ਅੱਜ ਉਹ ਕਹਿੰਦੇ ਕਹਾਉਂਦੇ ਸਿਆਸੀ ਦਲਾਂ ਨੂੰ, ਜਿਨ੍ਹਾਂ ਦੀ 100-100, 150-150 ਸਾਲ ਪੁਰਾਣੀ ਉਮਰ ਆ, ਉਹਨਾਂ ਨੂੰ ਵਿਪਤਾ ਪਾਈ ਫਿਰਦੀ। ਤੇ ਸਿੱਖ ਕੌਮ ਜਿਹੜੀ ਪੂਰੀ ਤਰ੍ਹਾਂ ਗਹਿ ਗੱਡਮੀ ਲੜਾਈ ਲੜਨ ਵਿੱਚ ਆਪਦੇ ਸਿਧਾਂਤਾਂ, ਆਪਦੇ ਅਸੂਲਾਂ ਦੇ ਨਾਲ ਕਦੇ ਵੀ ਸਮਝੌਤਾ ਨਾ ਕਰਨ ਦੇ ਲਈ ਜਾਣੀ ਜਾਂਦੀ, ਉਸ ਕੌਮ ਨੂੰ ਅੱਜ ਦੀ ਤਰੀਕ ਵਿੱਚ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਪਦੀ ਹੋਂਦ ਹਸਤੀ ਦੀ, ਆਪਦੇ ਹੱਕਾਂ ਦੀ, ਇਨਸਾਫ ਦੀ ਲੜਾਈ ਨੂੰ ਕਿਵੇਂ ਲੜਿਆ ਜਾਏ। ਸੋ ਇਹ ਗੱਲ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਹਾਲਾਤ, ਸਮਾਂ, ਪਤਾ ਨਹੀਂ ਕਦੋਂ ਕਿਸ ਪਲ ਸਾਰੇ ਦਾ ਸਾਰਾ ਕੁਝ ਹੀ ਬਦਲ ਜਾਂਦਾ। ਜਦੋਂ ਮੰਡਲ ਕਮਿਸ਼ਨ ਦੀਆਂ ਰਿਪੋਰਟਾਂ, ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਗੱਲ 1990-91 ਦੇ ਦੌਰ ਵਿੱਚ ਛਿੜੀ, ਮੰਡਲ ਆਇਆ ਤਾਂ ਕਮੰਡਲ ਆਇਆ। ਕਮੰਡਲ ਮਤਲਬ ਤਿਲਕ ਵਾਲੇ ਭਾਗਵੇਂ ਬ੍ਰਿਗੇਡ ਵਾਲਿਆਂ ਦੀ
ਲੋਕਾਂ ਦੇ ਵਿੱਚ ਗੱਲ ਸ਼ੁਰੂ ਹੋਈ। ਸਚਾਈ ਤਾਂ ਸਿੱਧੀ ਜੀ ਹੋਈ ਆ ਕਿ ਬੀਜੇਪੀ, ਭਗਵਾਂ ਬ੍ਰਿਗੇਡ, ਹਿੰਦੂ ਰਾਸ਼ਟਰ ਜਾਂ ਹੋਰ ਜਿਹੜਾ ਵੀ ਕੁਝ ਮਰਜੀ, ਇਹ ਤਾਂ ਚਲੋ ਗੱਲਾਂ ਵੱਖਰੀਆਂ ਨੇ, ਪਰ ਸਚਾਈ ਤਾਂ ਇਹ ਆ ਨਾ ਕਿ ਉਹ ਬ੍ਰਾਹਮਣਵਾਦ ਦੇ ਝੰਡੇ ਚਲਾਉਣਾ ਚਾਹੁੰਦੇ ਆ। ਤੇ ਜਿਹੜੀਆਂ ਬਰਾਦਰੀਆਂ, ਜਿਨ੍ਹਾਂ ਜਾਤਾਂ ਵਰਣਾਂ ਨੂੰ ਉਹ ਨੀਚ ਮੰਨਦੇ ਆ, ਮਾੜਾ ਮੰਨਦੇ ਆ, ਛੋਟਾ ਮੰਨਦੇ ਆ, ਸ਼ੂਦਰ ਮੰਨਦੇ ਆ, ਦਾਸ ਮੰਨਦੇ ਆ, ਉਹਨਾਂ ਸਾਰਿਆਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ, ਬਾਹਮਣ ਦੀ ਸਰਦਾਰੀ ਕਾਇਮ ਕਰਨੀ ਚਾਹੁੰਦੇ। ਬੀਤੇ ਦੌਰ ਦੇ ਇਤਿਹਾਸ ਦੀਆਂ ਕਿਤਾਬਾਂ ਦੱਸਦੀਆਂ ਨੇ, ਜਿਹਨੂੰ ਇਹ ਸਵਰਨ ਕਾਲ ਕਹਿੰਦੇ ਆ, ਸੁਨਹਿਰੀ ਯੁੱਗ, ਉਸ ਦੌਰ ਵਿੱਚ ਕਿਵੇਂ ਬ੍ਰਾਹਮਣਵਾਦ ਦੀ ਚੜ੍ਹਤ ਰਹੀ। ਸੋ ਬ੍ਰਾਹਮਣਵਾਦ ਦੀ ਦੁਬਾਰਾ ਚੜ੍ਹਤ ਕਰਾਉਣ ਦੇ ਲਈ ਅਗਲੇ ਸਰਗਰਮ ਸੀ। ਹੌਲੀ ਹੌਲੀ ਗੱਲ ਬਣਦੀ ਉਦੋਂ ਬਣੀ ਜਦੋਂ ਮੰਡਲ ਕਮਿਸ਼ਨ ਦੀਆਂ ਰਿਪੋਰਟਾਂ, ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ, ਉਹ ਸਿਫਾਰਿਸ਼ਾਂ ਦੇ ਤਹਿਤ ਇਹ ਸੀ ਕਿ ਭਾਰਤ ਦੇ ਵਿੱਚ ਜਿਹੜੇ ਇੱਥੋਂ ਦੇ ਮੂਲ ਵਾਸੀ ਆ, ਜਿਨ੍ਹਾਂ ਨੂੰ ਪਹਿਲਾਂ ਵੀ ਰਿਜ਼ਰਵੇਸ਼ਨ ਰਾਖਵਾਂਕਰਨ ਮਿਲਿਆ ਹੋਇਆ, ਉਹਨਾਂ ਦਾ OBC ਦਾ ਕੋਟਾ ਜਿਹੜਾ ਉਹ 27% ਵਧਾਇਆ ਜਾਵੇ, ਏਦਾਂ ਨੌਕਰੀਆਂ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ। ਇਹੋ ਜਿਹੇ ਕੁਝ ਨੁਕਤੇ ਸੀ। ਇਹਦੇ ਮਾਮਲੇ ਉੱਤੇ ਉਹ ਹਿੰਦੂ ਭਾਈਚਾਰੇ ਦੇ ਜਜ਼ਬਾਤ ਨੂੰ ਭੜਕਾਉਣ ਵਿੱਚ ਸਫਲ ਰਹੇ। ਤੇ ਜਦੋਂ ਮੰਡਲ ਕਮਿਸ਼ਨ ਦੇ ਖਿਲਾਫ ਮਾਹੌਲ ਬਣ ਰਿਹਾ ਸੀ, ਉਹਨੇ ਰਥ ਯਾਤਰਾ ਦਾ ਆਧਾਰ ਬਣਾਇਆ। ਰਾਮ ਮੰਦਿਰ ਦਾ ਮਾਮਲਾ, ਮੁੱਦਾ ਜਿਹੜਾ ਸੀ ਉਹ ਹੱਥ ਵਿੱਚ ਆ ਗਿਆ। ਤੇ 1990 ਤੋਂ ਹਾਲਾਤ ਇਸ ਤਰੀਕੇ ਨਾਲ ਮੁਲਕ ਦੇ ਇਸ ਪਾਸੇ ਨੂੰ ਜਾਂਦੇ ਗਏ ਕਿ ਭਗਵਾਂ ਬ੍ਰਿਗੇਡ ਨਿਤ ਦਿਨ ਪੈਰ ਜਮਾਉਂਦਾ ਗਿਆ। ਤੇ ਅੱਜ ਤੁਸੀਂ ਦੇਖ ਲਓ, ਜਿਹੜਾ ਹਿੰਦੂ ਸ਼ਿਵ ਸੈਨਾ, ਜਿਹਦੇ ਮੁਖੀ ਬਾਲ ਠਾਕਰੇ ਦੀ ਪੂਰੀ ਤੂਤੀ ਬੋਲਦੀ ਰਹੀ ਆ, ਕਦੇ ਇਸ ਭਗਵੇਂ ਬ੍ਰਿਗੇਡ ਨਾਲੋਂ ਕੱਲਾ ਹੀ ਉਹ ਬੱਬਰ ਸ਼ੇਰ ਮੰਨਿਆ ਜਾਂਦਾ ਸੀ ਇਹਨਾਂ ਨੂੰ। ਭਾਵੇਂ ਸਾਡੇ ਨੁਕਤਾ ਨਿਗਾਹ ਤੋਂ ਅਸੀਂ ਉਹਨੂੰ ਨਾਬਾਚਕ ਹੀ ਮੰਨਦੇ ਆ, ਪਰ ਉਹ ਇਹਨਾਂ ਹਿੰਦੂ ਸਫਾਂ ਦੇ ਵਿੱਚ ਬੜਾ ਵੱਡਾ ਪ੍ਰਭਾਵਸ਼ਾਲੀ ਸੀ ਤੇ ਹਿੰਦੂ ਸ਼ਿਵ ਸੈਨਾ ਦਾ ਵੀ ਬੜੀ ਵੱਡੀ ਗੱਲ ਸੀ। ਤੇ ਅੱਜ ਦੀ ਤਰੀਕ ਵਿੱਚ ਸਾਮ ਦਾਮ ਦੰਡ ਭੇਦ ਦੀ ਨੀਤੀ ਵਰਤ ਕੇ ਭਾਜਪਾ ਨੇ, ਭਗਵੇਂ ਬ੍ਰਿਗੇਡ ਨੇ ਜੋ ਹਾਲ ਕੀਤਾ ਹਿੰਦੂ ਸ਼ਿਵ ਸੈਨਾ ਦਾ, ਉਹ ਆਪਣੇ ਸਾਹਮਣੇ। ਤੇ ਜੋ ਹਸ਼ਰ ਆ ਜਿਹੜਾ ਉਹਨਾਂ ਦਾ ਵਿਰੋਧੀ ਇੰਡੀਆ ਨਾਮ ਦਾ ਇੱਕ ਸਾਂਝਾ ਗੱਠਜੋੜ ਬਣਾਇਆ ਸੀ, ਉਹਦੇ ਚੋਂ ਨਿਤਿਸ਼ ਕੁਮਾਰ ਨੂੰ ਜਿਵੇਂ ਪੱਟਿਆ, ਉਹ ਵੀ ਆਪਣੇ ਸਾਹਮਣੇ। ਆ ਬਾਦਲ ਦਲ ਵਾਲਿਆਂ ਨੂੰ ਇਸ ਗੱਲ ਦੀ ਹਮੇਸ਼ਾ ਹੀ ਫੁਕਰੀ ਮਾਰਦੇ ਰਹੇ ਆ ਵੀ ਸਾਡੀ ਤਾਂ ਹੁਣ ਚੜ੍ਹਾਈ ਬੜੀ ਆ। ਸਾਡੇ ਵਿਰੋਧੀ ਕਹਿੰਦੇ ਬਾਦਲ ਦਲ ਵਾਲਿਆਂ ਨੂੰ, ਜਦੋਂ ਕਿਸੇ ਨੇ ਟੋਕਣਾ ਵੀ ਤੁਸੀਂ ਜਿਹੜਾ ਪੰਗਾ ਲਈ ਜਾਂਦੇ ਹੋ ਇਹ ਬੜਾ ਕਸੂਤਾ ਪੈਣਾ ਆਪਾਂ ਨੂੰ, ਇਹ ਤੁਹਾਡੇ ਬੀਜੇ ਹੋਏ ਕੰਡੇ ਸਾਰੇ ਪੰਥ ਲਈ, ਸਾਰੇ ਪੰਜਾਬ ਲਈ ਚੁਗਣੇ ਔਖੇ ਹੋ ਜਾਣੇ ਆ। ਉਦੋਂ ਇਹ ਕਹਿੰਦੇ ਹੁੰਦੇ ਸੀ ਬਾਦਲ ਦਲ ਵਾਲੇ, ਹੁਣ ਤਾਂ ਸਾਡੀ ਦਿੱਲੀ ਤੱਕ, ਨਾਗਪੁਰ ਤੱਕ ਚੜ੍ਹਾਈ ਆ, ਸਾਡੀ ਦਿੱਲੀ ਦਰਬਾਰ ਤੱਕ ਤੂਤੀ ਬੋਲਦੀ। ਤੇ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਕਿ ਅਸਲ ਵਿੱਚ ਉਹ ਕਿੱਥੋਂ ਕਿੱਥੇ ਆ ਗਏ। ਜਦੋਂ ਭਾਜਪਾ ਵਾਲਿਆਂ ਨੇ ਬਾਦਲ ਦਲ ਨਾਲ ਸਿਆਸੀ ਗੱਠਜੋੜ ਕੀਤਾ, ਇਹਨਾਂ ਨੂੰ ਲੱਗਦਾ ਸੀ ਵੀ ਪੈਸੇ ਕਮਾਉਣ ਵਾਲੀਆਂ ਜਿਹੜੀਆਂ ਪੋਸਟਾਂ ਨੇ, ਜਿਹੜੀਆਂ ਮਿਨਿਸਟਰੀਆਂ ਨੇ, ਉਹ ਤਾਂ ਸਾਡੇ ਕੋਲ ਆ, ਬਾਦਲ ਦਲ ਕੋਲ, ਤੇ ਇਹਨਾਂ ਨੂੰ ਤਾਂ ਅਸੀਂ ਖਰੀ ਉਹ ਠੱਗੀ ਰਹੇ ਆ, ਸਾਡੀ ਚੜ੍ਹਾਈ। ਪਰ ਗੱਠਜੋੜ ਸਮੇਂ ਵਿੱਚ ਇਹਨਾਂ ਭਾਜਪਾਈਆਂ ਨੇ ਸਿੱਖ ਕੌਮ ਦੇ ਅੰਦਰ ਘੁਸਪੈਠ ਕਰਨ ਤੋਂ ਇਲਾਵਾ ਇੱਕ ਹੋਰ ਬੜਾ ਵੱਡਾ ਕੰਮ ਕੀਤਾ ਕਿ ਪੰਜਾਬ ਦੇ ਵਿੱਚ ਹਰ ਜਿਹੜਾ ਅਦਾਰਾ ਸਰਕਾਰੀ ਆ, ਚਾਹੇ ਉਹ ਗੈਰ ਸਰਕਾਰੀ ਆ, ਹਰ ਥਾਂ ਦੇ ਉੱਤੇ ਆਪਦੇ RSS ਦੀ, ਭਗਵੇਂ ਬ੍ਰਿਗੇਡ ਦੀ ਵਿਚਾਰਧਾਰਾ ਨਾਲ ਜਿਹੜੇ ਪੱਕੇ ਤੌਰ ਤੇ ਜੁੜੇ ਬੰਦੇ ਆ, ਉਹਨਾਂ ਨੂੰ ਫਿੱਟ ਕਰਾਇਆ। ਹੁਣ ਜਦੋਂ ਵੀ ਕਿਸੇ ਥਾਂ ਦੇ ਉੱਤੇ ਕਿਸੇ ਬੈਠੇ ਬੰਦੇ ਨਾਲ ਵਾਹ ਪੈਂਦਾ, ਸਮਝ ਲੱਗ ਜਾਂਦੀ ਆ ਵੀ ਇਹ ਭਗਵੇਂ ਬ੍ਰਿਗੇਡ ਵਾਲਿਆਂ ਦਾ ਬੰਦਾ। ਔਰ ਇਹ ਗੱਲ ਮੈਂ ਇੱਥੇ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦਾ ਵੀ ਕੱਲੀ ਇਹ ਨਾ ਸਮਝੀਏ ਵੀ ਸਰਕਾਰੀ ਜਿਹੜੇ ਅਧਿਕਾਰੀ ਨੇ ਉਹ ਭਗਵੇਂ ਬ੍ਰਿਗੇਡ ਦੇ ਅਸਰ ਨੇ। ਇੱਥੋਂ ਤੱਕ ਕਿ ਸਾਡੀਆਂ ਪੰਥਕ ਜਿਹੜੀਆਂ ਸੰਸਥਾਵਾਂ ਨੇ, ਉੱਥੇ ਤੱਕ ਅਗਲਿਆਂ ਨੇ ਆਪਦੇ ਸੈੱਲ ਬਣਾਏ। ਚੇਤੇ ਕਰੋ
ਬਾਦਲ ਦਲ ਦੇ ਵਿੱਚ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਬਿਕਰਮਜੀਤ ਸਿੰਘ ਮਜੀਠੀਏ ਨੂੰ। ਉਹਨੂੰ ਚਲੋ ਆਪਾਂ ਤਾਂ ਆਪਦੇ ਨਜ਼ਰੀਏ ਤੋਂ ਜੋ ਮਰਜ਼ੀ ਕਹੀਏ, ਉਹਨੂੰ ਇਹ ਕਹਿੰਦੇ ਆ ਵੀ ਉਹ ਮਾਝੇ ਦਾ ਸਾਡਾ ਬੜਾ ਸਰਮੌਰ ਜਰਨੈਲ ਆ, ਬੜਾ ਵੱਡਾ ਆਗੂ। ਤੇ ਉਹਦਾ ਸਾਰਾ ਜਿਹੜਾ ਦਫ਼ਤਰੀ ਕੰਮਕਾਰ, ਪ੍ਰੈਸ ਨੋਟ ਲਿਖਣੇ ਜਾਂ ਕੁਝ ਉਹਦੇ ਬਾਰੇ ਕਰਨੀ, ਉਹ ਸਰਚਾਂਦ ਸਿੰਘ ਨਾਂ ਦਾ ਇੱਕ ਪ੍ਰੋਫੈਸਰ ਸੀ। ਜਨਰਲ ਸਵੇਗ ਸਿੰਘ ਦਾ ਪਿੰਡ ਆ ਖਿਆਲਾ, ਉਸੇ ਨਗਰ ਤੋਂ ਆ, ਤੇ ਫੈਡਰੇਸ਼ਨ ਦੇ ਵਿੱਚ ਕਾਫੀ ਲੰਮਾ ਅਰਸਾ ਪ੍ਰੋਫੈਸਰ ਸਰਚਾਂਦ ਸਿੰਘ ਸਰਗਰਮ ਰਹੇ। ਤੇ ਉਹੀ ਦਮਦਮੀ ਟਕਸਾਲ ਮਹਿਤਾ ਬਾਬਾ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਦਾ ਸਾਰਾ ਵੀ ਕਾਰੋਬਾਰ ਜੋ ਚਿੱਠੀ ਪੱਤਰ ਸੀ ਉਹ ਆਪਾਂ ਨੂੰ ਪਤਾ ਉਹਨਾਂ ਲਈ ਵੀ ਕਰਦਾ ਸੀ। ਹੁਣ ਉਹ ਬੰਦਾ ਜਿਹੜਾ ਬਾਦਲ ਦਲ ਨੰਦਮੀ ਟਕਸਾਲ ਮੱਲੋ ਮੱਲੀ ਆ ਵੀ ਉਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਕਾਰਾਂ 'ਚ ਵੀ ਦਖਲਅੰਦਾਜ਼ ਹੋਏ। ਤੇ ਇਸ ਤਰ੍ਹਾਂ ਦੇ ਹੋਰ ਬੜੇ ਨੇ ਜਿਨ੍ਹਾਂ ਬਾਰੇ ਇਹ ਖਦਸ਼ਾ, ਇਹ ਸ਼ੰਕਾ, ਇਹ ਚਰਚਾ ਚੱਲਦੀ ਰਹਿੰਦੀ ਆ ਵੀ ਜਿਵੇਂ ਸਰਚਾਂਦ ਅਖੀਰ ਫਿਰ ਭਾਜਪਾ 'ਚ ਚਲੇ ਗਿਆ ਨਾ, ਉਵੇਂ ਹੀ ਇਹ ਜਾ ਸਕਦਾ। ਜਿੱਦਣ ਮਨਜਿੰਦਰ ਸਿੰਘ ਸਰਸਾ ਗਿਆ ਸੀ, ਉਹਨੇ ਵੀ ਤਾਂ ਜਾਣ ਵੇਲੇ ਇਹੀ ਗੱਲਾਂ ਕਹੀਆਂ ਸੀ ਵੀ ਜਿਹੜੇ ਮਸਲੇ ਅਸੀਂ ਬਾਦਲ ਦਲ ਦੇ ਨਾਲ ਰਹਿ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਕੇ ਹੱਲ ਨਹੀਂ ਕਰਾ ਸਕੇ, ਉਹ ਭਾਜਪਾ ਦੇ ਵਿੱਚ ਜਾ ਕੇ ਹੱਲ ਕਰਾਂਗੇ। ਹੱਲ ਹੁੱਲ ਤਾਂ ਕੋਈ ਨਹੀਂ ਕਰਾ ਸਕੇ, ਪਰ ਸਾਡੇ ਲਈ ਕੰਡੇ ਬੀਜ ਗਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਨੇ ਬੜੀਆਂ ਕੁਰਬਾਨੀਆਂ ਨਾਲ ਬਣਵਾਈ, ਐਕਟ ਬਣਵਾਇਆ, ਉਹਦਾ ਸਾਰਾ ਜਿਹੜਾ ਹੈ ਪ੍ਰਭਾਵ ਉਹਦੇ ਤੇ ਇਸ ਵੇਲੇ ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ ਜਿਵੇਂ ਹੈ, ਉਹ ਸਾਰਿਆਂ ਦੇ ਸਾਹਮਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਕੰਮਕਾਰ ਬਾਰੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵਾਰੀ ਇਹ ਗੱਲ ਆਖੀ ਸੀ, ਤੇ ਇੱਥੇ ਜਿਹੜੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਉਹਨਾਂ ਦੇ ਵਿੱਚ ਜਿਹਦੇ ਨਾਲ ਜਦੋਂ ਵੀ ਕਿਤੇ ਮੌਕਾ ਮਿਲ ਜਾਵੇ ਉਹਨਾਂ ਨੂੰ ਕਹੀਦੀ ਆ ਇਹ ਗੱਲ ਕਿ ਤੁਹਾਡਾ ਹਾਲ ਇੰਨਾ ਮਾੜਾ ਹੈ ਵੀ ਕੋਈ ਗੁਰਸਿੱਖ ਪਰਿਵਾਰ, ਕੋਈ ਪੰਥ ਲਈ ਕੁਰਬਾਨੀ ਕਰਨ ਵਾਲਾ ਸਿੰਘ ਤੁਹਾਨੂੰ ਫੋਨ ਕਰੇ ਤੇ ਦੱਸੇ ਕਿ ਜੀ ਅਸੀਂ ਉਸ ਫਲਾਣੇ ਪਰਿਵਾਰ ਚੋਂ ਆ, ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ। ਪਰ ਜੇਕਰ ਤੁਹਾਨੂੰ ਕੋਈ ਗਰਧਾਰੀ ਲਾਲ, ਕੋਈ ਚੰਪਕ ਲਾਲ, ਕੋਈ ਪਵਨ ਕੁਮਾਰ, ਮਤਲਬ ਕੋਈ ਹਿੰਦੂ ਦਾ ਫੋਨ ਆ ਜਾਵੇ, ਚਾਹੇ ਉਹ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਹੋਵੇ, ਇਹਨਾਂ ਨੂੰ ਵਿਪਤਾ ਪੈ ਜਾਂਦੀ ਆ, ਕੁਰਸੀਆਂ ਤੋਂ ਖੜੇ ਹੋ ਜਾਂਦੇ ਆ। ਜਿਵੇਂ ਡੀਜੀਪੀ ਦਾ ਫੋਨ ਆ ਜਾਵੇ ਤੇ ਜਿਹੜਾ ਥਾਣੇ ਦਾ ਮੁਨਸ਼ੀ ਆ, SHO ਆ, ਉਹ ਕੰਬ ਜਾਂਦਾ ਵੀ ਪਤਾ ਨਹੀਂ ਕੀ ਹੋ ਜਾਣਾ, ਉਵੇਂ ਖੜ ਕੇ ਜਾਣੀ ਕਿ ਇਹ ਉਹਦਾ ਫੋਨ ਸੁਣਦੇ ਆ ਵੀ ਪਤਾ ਨਹੀਂ ਲਾਲਾ ਜੀ ਕੀ ਕੌਣ ਨੇ। ਕਿਉਂਕਿ 1997 ਤੋਂ ਜਦੋਂ ਤੋਂ ਸਰਕਾਰ ਬਣੀ, ਉਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹੋਰਨਾਂ ਸਿੱਖ ਸੰਸਥਾਵਾਂ ਦੇ ਅੰਦਰ ਬਾਦਲਕਿਆਂ ਦੀ ਕਿਰਪਾ ਨਾਲ RSS ਵਾਲਿਆਂ ਦੀ ਸਿੱਧੀ ਘੁਸਪੈਠ, ਸਿੱਧੀ ਗੱਲਬਾਤ ਹੋ ਗਈ। ਤੇ ਹੁਣ ਉਹਨਾਂ ਨੂੰ ਸਭ ਨੂੰ ਹੀ ਪਤਾ, ਜਿਹੜੇ ਸੀਟਾਂ ਤੇ ਬੈਠੇ ਆ, ਵੀ ਅਸੀਂ ਜੋ ਮਰਜ਼ੀ ਸਕੱਤਰ ਜਾਂ ਹੋਰ ਅਹੁਦਿਆਂ ਤੇ ਬੈਠੇ ਹੋਈਏ ਤੇ ਸਾਡਾ ਤਾਂ ਸਰਦਾ ਜੇ ਅਸੀਂ ਦਿੱਲੀ ਦਰਬਾਰ ਦੇ ਨਾਲ ਤਾਲਮੇਲ ਬਣਾ ਕੇ ਚੱਲੀਏ। ਤੇ ਦਿੱਲੀ ਦਰਬਾਰ ਦਾ ਮਤਲਬ ਹੈਗਾ ਹੁਣ BJP ਭਗਵਾ ਬ੍ਰਿਗੇਡ, ਤੇ ਭਗਵੇਂ ਬ੍ਰਿਗੇਡ ਵਾਲਿਆਂ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਂ ਇਹੋ ਜਿਹੇ ਹੁੰਦੇ ਆ, ਚੰਪਕ ਲਾਲ, ਗੁਰਸ਼ਨ ਕੁਮਾਰ। ਸੋ ਇਸ ਗੱਲ ਨੂੰ ਮੈਂ ਇਹ ਕਈ ਵਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀ ਉਹਨਾਂ ਨੂੰ ਵੀ ਇੱਕ ਵਾਰੀ ਗੱਲ ਕਹੀ ਸੀ, ਬੜੀ ਲੰਬੀ ਚੌੜੀ ਕਹਾਣੀ ਆ ਉਹ। ਇਵੇਂ ਹੀ ਹੋਰ ਆ, ਇੱਥੋਂ ਤੱਕ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਾਰਿਆਂ ਨੂੰ ਇਹ ਗੱਲ ਕਹੀ ਵੀ ਆ ਵੀ ਕਹਿੰਦਾ ਕਹਾਉਂਦਾ ਸਿੱਖ ਹੋਵੇ ਦੁਨੀਆ ਭਰ ਦੇ ਵਿੱਚੋਂ ਤੁਹਾਡੇ ਲਈ, ਤੁਹਾਨੂੰ ਕੋਈ ਚੰਗੀ ਗੱਲ ਕਹਿਣ ਲਈ ਵੀ ਕੋਈ ਫੋਨ ਕਰ ਬੈਠੇ, ਤੁਹਾਨੂੰ ਕੋਈ ਪਰਵਾਹ ਨਹੀਂ, ਸਿੱਖ ਦਾ ਕੀ। ਪਰ ਲਾਲਿਆਂ ਦਾ ਫੋਨ ਸੁਣ ਕੇ ਤੁਹਾਡਾ ਮਤਲਬ ਐਨ ਹੋ ਜਾਂਦਾ ਵੀ ਪਤਾ ਨਹੀਂ ਕੀ ਪੰਗਾ ਨਾ ਪੈ ਜੇ। ਜੇਕਰ ਸਾਡੀ ਸਭ ਤੋਂ ਸਰਮੌਰ ਸੰਸਥਾ ਦੇ ਵਿੱਚ ਇਹ ਪ੍ਰਭਾਵ ਆ ਵੀ ਲਾਲਿਆਂ ਦਾ, ਭਗਵੇਂ ਬ੍ਰਿਗੇਡ ਵਾਲਿਆਂ ਦਾ, ਹਿੰਦੂਆਂ ਦਾ ਕੰਮ ਸਭ ਤੋਂ ਪਹਿਲਾਂ ਕਰਨਾ, ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ, ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਸਭ ਥਾਂ ਦੇ ਉੱਤੇ ਉਹਨਾਂ ਦੀ ਇਸ ਤਰੀਕੇ ਨਾਲ ਚੱਲਦੀ ਹੈ, ਆਪਾਂ ਮੰਨ ਲਓ ਸਿੱਖਾਂ ਦੀ ਨਹੀਂ ਚੱਲਦੀ, ਕਿੰਨਾ ਦੀ ਚੱਲਦੀ ਆ? ਭਗਵੇਂ ਬ੍ਰਿਗੇਡ ਵਾਲਿਆਂ। ਤੇ ਦਿਨੋਂ ਦਿਨ ਇਹ ਚੀਜ਼ ਨੂੰ ਖੋਰਾ ਲੱਗਦਾ ਜਾ ਰਿਹਾ ਸੀ। ਅਕਾਲੀ ਭਾਜਪਾ ਗੱਠਜੋੜ ਟੁੱਟਣ ਦੇ ਨਾਲ ਥੋੜੀ ਜਿਹੀ ਖੜੋਤ ਆਈ ਆ, ਪਰ ਜਿਹੜਾ ਅੰਦਰੋਂ ਅੰਦਰੀ ਨੁਕਸਾਨ ਹੋਇਆ
ਜਿੱਥੇ ਜਿੱਥੇ ਉਹਨਾਂ ਨੇ ਬੰਦੇ ਫਿੱਟ ਕੀਤੇ ਹੋਏ ਨੇ ਉਹ ਕਰੀ ਜਾਂਦੀ। ਸੋ ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ, ਸਿੱਖ ਸੱਭਿਆਚਾਰ, ਸਿੱਖਾਂ ਦੇ ਹਿੱਤ ਬਹੁਤ ਭਾਰੀ ਖਤਰੇ ਵਿੱਚ ਨੇ। ਤੇ ਇਸ ਖਤਰੇ ਦੀ ਗੱਲ ਅੱਜ ਕਿਉਂ ਛੇੜੀ ਹੈ ਕਿ ਇੱਕ ਪਾਸੇ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਵਰਗੇ ਮੁਲਕ ਕਰਕੇ ਖਾਲਿਸਤਾਨ ਦੀ ਗੱਲ ਸਿਖਰਾਂ ਛੂਹਣ ਜਾ ਰਹੀ ਆ ਤੇ ਹੋਰ ਬੁਲੰਦੀਆਂ ਛੂਹੇਗੀ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ। ਪਰ ਜਦੋਂ 4 ਜਣੇ ਗੱਡੀ 'ਚ ਬੈਠੇ ਹੋਣ ਤੇ ਤਿਆਰੀ ਪੂਰੀ ਕਰਕੇ ਕਿਸੇ ਬਹੁਤ ਵੱਡੇ ਪ੍ਰੋਜੈਕਟ ਨੂੰ ਹੱਥ ਪਾ ਕੇ ਤੁਰੇ ਹੋਈਏ ਤੇ ਉਦੋਂ ਇਹ ਜ਼ਰੂਰ ਦੇਖਣਾ ਹੁੰਦਾ ਵੀ ਗੱਡੀ ਜਿਹੜੀ ਆ ਜੀ 'ਚ ਆਪਾਂ ਤੁਰਨ ਲੱਗੇ ਆ, ਇਹ 'ਚ ਤੇਲ ਪੂਰਾ ਹੈਗਾ, ਆਪਣੀ ਜੇਬ 'ਚ 4 ਪੈਸੇ ਹੈਗੇ, ਆਪਣੇ ਕੋਲ ਕੋਈ ਇਹੋ ਜਿਹੀ ਘਾਟ, ਕਮਜ਼ੋਰੀ, ਔਗਣ, ਗੜਬੜ ਤਾਂ ਨਹੀਂ ਜਿਹਦੀ ਕਰਕੇ ਸਾਡੇ ਸਫ਼ਰ ਦੌਰਾਨ ਕੋਈ ਪੰਗਾ ਹੀ ਨਾ ਖੜਾ ਹੋ ਜਾਏ। ਉਹ ਆਹੀ ਮੇਰੀ ਬੇਨਤੀ ਹੈ ਕਿ ਇੱਕ ਪਾਸੇ ਸਾਡੀ ਕੌਮ ਦਾ ਇੱਕ ਹਿੱਸਾ ਖਾਲਿਸਤਾਨ ਦੀ ਦ੍ਰਿੜਤਾ ਨਾਲ ਕਿ ਹੋਰ ਜਾਏਗੀ ਲੜਾਈ, ਦੂਜੇ ਪਾਸੇ ਸਾਡੇ ਕੌਮ ਦੇ ਅੰਦਰ ਆਹ ਹਾਲ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਲੋਕ ਕਾਬਜ ਨੇ ਜਿਨ੍ਹਾਂ ਦਾ ਸਿੱਖੀ ਅਤੇ ਸਿੱਖ ਧਰਮ ਵਿੱਚ ਵਿਸ਼ਵਾਸ ਪੇਤਲਾ ਜਿਹਾ ਵਾ, ਚਾਲੂ ਜਿਹਾ ਕੰਮ। ਇਹ ਭੋਲੇ ਜਿਹੇ ਸਿੱਖ, ਵਧੀਆ ਜਿਹੇ ਸਿੱਖ, ਸਾਊ ਜਿਹੇ ਸਿੱਖ, ਬੀਬੇ ਜਿਹੇ ਸਿੱਖ, ਇਹ ਭਾਈਚਾਰਕ ਸਾਂਝ ਵਾਲੇ, ਹਿੰਦੂ ਸਿੱਖ ਏਕਤਾ ਵਾਲੇ, ਇਹ ਸਾਡਾ ਬਹੁਤ ਨੁਕਸਾਨ ਕਰਵਾਉਣ ਵਾਲੀ ਸਥਿਤੀ ਵਿੱਚ ਨੇ, ਉਸ ਹਾਲਤ ਵਿੱਚ ਨੇ ਕਿ ਸਾਡੇ ਲਈ ਜਦੋਂ ਮਰਜ਼ੀ ਵਿਪਤਾ ਖੜੀ ਕਰ ਸਕਦੇ। ਇੱਥੇ ਇੱਕ ਸੱਜਣ ਸਾਡੇ ਪੰਥਕ ਸਭਾ ਦੇ ਵਿੱਚ, ਉਹਨੇ ਕਈ ਵਾਰ ਗੱਲ ਕਹਿਣੀ ਕਿ ਯਾਰ ਮੈਨੂੰ ਮਨਜਿੰਦਰ ਸਿੰਘ ਸਰਸਾ ਬੜਾ ਵਧੀਆ ਲੱਗਦਾ, ਬਾਕੀ ਤਾਂ ਸਾਰੇ ਬਾਦਲ ਦਲ ਦੇ ਜਿਹੜੇ ਆਲੇ ਦੁਆਲੇ ਐਵੇਂ ਹੀ ਨੇ ਢੀਚਲ ਜੇ, ਇਹ ਬੜੀ ਠੋਕ ਕੇ ਗੱਲ ਕਰਦਾ, ਜਦੋਂ ਵੀ ਕਿਤੇ ਸਿੱਖ ਉਤੇ ਕਦੇ ਬਿਪਤਾ ਪਵੇ, ਚਾਹੇ ਭਾਰਤ ਵਿੱਚ ਚਾਹੇ ਬਾਹਰ, ਗੱਲ ਬੜੀ ਠੋਕ ਕੇ ਕਰਦਾ ਤੇ ਮਸਲੇ ਹੱਲ ਕਰੋ। ਜਦੋਂ ਭਾਜਪਾ ਵਿੱਚ ਗਿਆ ਮਨਜਿੰਦਰ ਸਿੰਘ ਸਰਸਾ, ਉਦੋਂ ਵੀ ਉਹ ਕਵੇ ਵੀ ਚੱਲ ਜੇ ਇਹ ਕਹਿੰਦਾ ਵੀ ਮੈਂ ਉੱਥੇ ਮਸਲੇ ਹੱਲ ਕਰਾਉਂ, ਚੰਗੀ ਗੱਲ ਹੀ ਹੈ। ਪਰ ਹੁਣ ਉਹ ਵੀ ਮੰਨਦਾ ਕਿ ਬੰਦੇ ਪਛਾਣਨ ਦੇ ਵਿੱਚ ਸਾਡੀ ਅਜੇ ਲਿਆਕਤ ਬਹੁਤ ਮਗਰ, ਤੇ ਇਹੀ ਗੱਲ ਸਾਡੀ ਸਾਰੀ ਕੌਮ ਨੂੰ ਸਮਝਣੀ ਪਊਗੀ ਕਿ ਸਾਡੇ ਵਿੱਚ ਜਿਹੜੇ ਸਾਊ ਜੇ ਬਣ ਕੇ, ਬੀਬੇ ਜੇ ਬਣ ਕੇ ਬਹਿੰਦੇ ਆ, ਉਹ ਬਹੁਤ ਖਤਰਨਾਕ ਨੇ। ਇਹ ਲੋਕ ਉਹ ਨੇ ਜਿਹੜੇ ਮੌਕੇ ਸਿਰ ਸਾਨੂੰ ਕੌਮ ਨੂੰ ਜਾਗਣ ਨਹੀਂ ਦਿੰਦੇ। ਇੱਕ ਸੱਜਣ ਨਾਲ ਚਰਚਾ ਹੋਈ ਤੇ ਉਹ ਕਹਿਣ ਲੱਗਿਆ ਕਿ ਤੁਸੀਂ ਕੌਮ ਦੇ ਵਿੱਚ ਪੈਨਿਕ ਬਟਨ ਦਬਾ ਕੇ ਰੱਖਦੇ। ਮੈਂ ਕਿਹਾ ਜੀ ਸਮਝਾਓ। ਕਹਿੰਦਾ ਵੀ ਤੁਸੀਂ ਕੌਮ ਦੇ ਵਿੱਚ ਹਰ ਮੌਕੇ, ਹਰ ਗੱਲ ਦੇ ਵਿੱਚ ਕੌਮ ਨੂੰ ਪੈਰਾਂ ਤੇ ਖੜਾ ਰੱਖਦੇ ਹੋ, ਵੀ ਅੱਡੀਆਂ ਤੇ, ਵੀ ਆਹ ਹੋ ਜਾਣਾ, ਐ ਹੋ ਜਾਣਾ, ਤੇ ਲੱਗਦਾ ਨਹੀਂ ਕੁਛ ਹੁਣ ਹੋਊਗਾ। ਹੁਣ 1984 ਵਰਗਾ ਨਾ ਤਾਂ ਜੂਨ 84 ਵਾਪਰਨਾ, ਨਾ ਨਵੰਬਰ 84 ਵਾਪਰਨਾ। ਤੇ ਹੁਣ ਮੈਂ ਉਹਨੂੰ ਪਿੱਛੇ ਜੇ ਆਖਿਆ ਵੀ ਆਹ ਜਿਹੜਾ 2-3 ਮਹੀਨੇ ਤਾਂ ਖਬਰ ਹੀ ਨਹੀਂ ਆਉਣ ਦਿੱਤੀ ਕਿ ਮਨੀਪੁਰ, ਨਾਗਾਲੈਂਡ ਵਾਲੇ ਪਾਸੇ ਕੀ ਕੁਛ ਹੋਈ ਜਾਂਦਾ, ਹੋਇਆ ਕਿ ਨਹੀਂ ਸਾਰਾ ਕੁਛ? ਉਹ ਕਹਿੰਦਾ ਹੋਇਆ। ਮੈਂ ਕਿਹਾ ਜੇ ਆਪਣੇ ਨਾਲ ਹੁੰਦਾ ਹੋਵੇ, ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰ ਕਿਤੇ ਪੰਜਾਬ ਤੋਂ ਸਿੱਖਾਂ ਦਾ ਘਾਣ ਕਰਨਾ, ਮੈਥ ਲੈਣ, ਇਹ ਤਾਂ ਉਹਨਾਂ ਦੀ ਆਪਦੀ ਲੋੜ ਆ, ਆਪਦੀ ਮਰਜ਼ੀ ਆ। ਜਦੋਂ ਉਹ ਮਿਥ ਲੈਂਦੇ ਆ, ਮੁਲਕ ਦਾ ਸਾਰਾ ਗੋਦੀ ਮੀਡੀਆ ਤੇ ਭਾਰਤ ਦੀ ਸਰਕਾਰ, ਗੋਦੀ ਮੀਡੀਆ ਤੇ ਮੋਦੀ ਸਰਕਾਰ, ਦੋਨਾਂ ਨੇ ਮਿਲ ਕੇ ਜਦੋਂ ਮਾਹੌਲ ਬਣਾਉਣਾ, ਪਿੱਛੇ ਜੇ ਸਹਾਰਨਪੁਰ ਦੇ ਵਿੱਚ ਮੁਸਲਮਾਨਾਂ ਨੂੰ ਜਾਂ ਹੋਰ ਕਈ ਥਾਵਾਂ ਦੇ ਉੱਤੇ ਦੰਗਿਆਂ ਦੇ ਨਾਂ ਤੇ, ਜਦੋਂ CAA ਦਾ ਮਸਲਾ ਚੱਲਦਾ ਸੀ ਕਰੋਨਾ ਤੋਂ ਪਹਿਲਾਂ, ਉੱਥੇ ਮੰਡੀਰ ਜੀ ਨੂੰ ਲਿਜਾ ਕੇ ਪੁਲਿਸ ਦੀ ਹਾਜ਼ਰੀ ਚੋਂ ਪਿਸਤੌਲ ਕੱਢੀ ਫਿਰੇ। ਇੱਕ ਯੂਨੀਵਰਸਿਟੀ ਦੇ ਵਿੱਚ ਦਿੱਲੀ ਦੇ ਵਿੱਚ ਵੜ ਗਏ ਇੱਕ ਵਾਰੀ। ਸੋ ਇਹ ਜਿਹੜਾ ਹਿੰਦੂ ਕੱਟੜਵਾਦ ਆ, ਇਹਦੀ ਹਰ ਪਰਤ ਨੂੰ ਸਮਝਣ ਦੀ ਲੋੜ ਆ, ਹਰ ਪੱਖ ਤੋਂ ਇਸ ਵੱਲ ਧਿਆਨ ਦੇਣ ਦੀ ਲੋੜ ਆ। ਇੱਕ ਅੱਜ ਖਬਰ ਜਿੱਥੇ ਇਹ ਛਪੀ ਆ ਪੰਨੂ ਵਾਲੀ, ਉੱਥੇ ਇਹ ਖਬਰ ਚਰਚਾ ਚ ਆ ਕਿ ਜਿਹੜੀ ਵਾਰਾਣਸੀ ਦੇ ਵਿੱਚ ਗਿਆਨ ਵਿਆਪੀ ਜਾਂ ਗਿਆਨ ਵਾਪੀ ਇੱਕ ਇਹਨਾਂ ਦੀ
ਮਸਜਿਦ ਸੀ ਮੁਸਲਮਾਨਾਂ ਦੀ, ਉਹਦਾ ਵੀ ਕਾਫੀ ਚਿਰ ਦਾ ਇਹ ਰੌਲਾ ਪਾਈ ਫਿਰਦੇ ਸੀ, ਕਾਫੀ ਚਿਰ ਦਾ ਉਹਦਾ ਵਿਵਾਦ ਛੇੜੀ ਬੈਠੇ ਸੀ। ਉਹਦਾ ਕੱਲ ਆਰਡਰ ਆ ਗਿਆ, ਅਦਾਲਤ ਨੇ ਦੇਤਾ ਵੀ ਹਿੰਦੂ ਧਿਰ ਆ ਜਿਹੜੀ ਉਹ ਗਿਆਨ ਵਾਪੀ ਮਸਜਿਦ ਤਹਿਖਾਨੇ 'ਚ ਪੂਜਾ ਕਰ ਸਕਦੀ ਹੈ। ਮੁਸਲਿਮ ਧਿਰ ਨੇ ਉੱਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਪਰ ਕਿਸੇ ਨੇ ਸੁਣੀ ਨਹੀਂ। ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਮਸਲਾ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਕੇ ਉੱਥੇ ਰਾਮ ਮੰਦਿਰ ਬਣਾਉਣ ਤੋਂ ਬਾਅਦ ਲੋਕ ਸਮਝਦੇ ਸੀ ਵੀ ਚਲੋ ਇੰਨੇ ਕਿ ਇਹਨਾਂ ਨੂੰ ਲੋੜ ਸੀ, ਕਰ ਲਿਆ। ਹੁਣ ਉਹ ਗਿਆਨ ਵਾਪੀ ਮਸਜਿਦ ਵਾਰਾਣਸੀ ਦੇ ਵਿੱਚ ਆ ਜਿਹੜੀ, ਉਹਦੇ ਹੱਕ ਵਿੱਚ ਫੈਸਲਾ ਕਰਵਾ ਲੇ। ਤੁਹਾਨੂੰ ਕੀ ਲੱਗਦਾ ਜਿਹੜਾ ਜੱਜ ਵਾ, ਜਿਹੜਾ ਅਦਾਲਤ ਦਾ ਸਾਰਾ ਸਿਸਟਮ ਆ, ਇਹ ਕਿਵੇਂ ਕੰਮ ਕਰਦਾ? ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਜਦੋਂ ਬਾਬਰੀ ਮਸਜਿਦ ਵਾਲਾ ਫੈਸਲਾ ਹੋਇਆ ਹੈ, ਫੈਸਲਾ ਕਰਨ ਵਾਲੇ ਜੱਜ ਨੂੰ ਆਪਾਂ ਸਾਰਿਆਂ ਨੇ ਦੇਖਿਆ ਵੀ ਬਾਅਦ ਚ ਰੰਜਨ ਗਗੋਈ ਬੀਜੇਪੀ ਵਾਲਿਆਂ ਨੇ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ। ਇਵੇਂ ਹੀ ਹੋਰਨਾਂ ਝਗੜੇ ਵਾਲੇ ਜਿਹੜੇ ਜਿਹ ਚ ਹਿੰਦੂਆਂ ਦਾ ਹਿੱਤ ਕਿਤੇ ਜੁੜਿਆ ਹੋਵੇ, ਉਹਨਾਂ ਸਾਰੇ ਮਸਲਿਆਂ ਦੇ ਨਾਲ ਸੰਬੰਧਿਤ ਜੱਜਾਂ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਵੀ ਜੇ ਜ਼ਿੰਦਗੀ ਦੇ ਵਿੱਚ ਨਜ਼ਾਰੇ ਲੈਣੇ ਆ ਤਾਂ ਹਿੰਦੂ ਹਿੱਤ ਵਿੱਚ ਫੈਸਲਾ ਕਰ। ਇਸ ਮੁਲਕ ਦੇ ਵਿੱਚ ਤਾਂ ਅਫਜ਼ਲ ਗੁਰੂ ਨੂੰ ਇਹ ਕਹਿ ਕੇ ਫਾਂਸੀ ਚਾੜਤਾ ਵੀ ਦੇਸ਼ ਦੇ, ਮਨੁੱਖਤਾ ਦੇ, ਹਿੰਦੂਆਂ ਦੇ ਸਮੂਹਕ ਜਜ਼ਬਾਤ ਦੀ ਜਿਹੜੀ ਇਹਦੇ ਨਾਲ ਤਸੱਲੀ ਹੋ ਜੂਗੀ। ਇੱਕ ਬੰਦਾ ਮਾਰ ਦਿੰਦਾ ਫੇਰ ਕੀ ਹੋ ਜੂ। ਆ ਜਿਹੜਾ ਦਰਬਾਰ ਸਾਹਿਬ ਉੱਤੇ ਜਾਂ ਨਵੰਬਰ 84 ਵਿੱਚ ਆਪਣਾ ਹੋਇਆ ਘਾਣ, ਇਹ ਵੀ ਤਾਂ ਇਸ ਮੁਲਕ ਦੇ ਹਿੰਦੂ ਜਜ਼ਬਾਤ ਨੂੰ ਤਸੱਲੀ ਸ਼ਾਂਤ ਕਰਨ ਲਈ, ਤੇ ਗਾਂ ਵੀ ਜਦੋਂ ਚਾਹਣ ਅਗਲੇ ਕਰ ਸਕਦੇ। ਹੁਣ ਜਿਹੜੀ ਫੌਜ ਹੁੰਦੀ ਆ, ਫੌਜ ਨੂੰ ਇੰਨੇ ਖਰਚੇ ਵਰਚੇ ਤਿਆਰੀਆਂ ਕਿਉਂ ਕੀਤੀਆਂ, ਕਾਹਤੋਂ ਕਰਕੇ ਰੱਖਦੇ ਵੀ ਕਦੇ ਲੜਾਈ ਨਾ ਲੱਗ ਜੇ। ਹਰ ਵਕਤ ਲੜਾਈ ਲਈ ਤਿਆਰ ਰਹਿੰਦੇ। ਫੌਜ ਇਸ ਕਰਕੇ ਤਿਆਰ ਰੱਖੀ ਜਾਂਦੀ। ਆ ਜਿਹੜੇ ਡਰੋਨ ਮੰਗਦੇ ਆ ਅਮਰੀਕਾ ਤੋਂ, ਜਿਹੜੇ ਇਹਨਾਂ ਨੂੰ ਹੁਣ ਦੇਣ ਤੋਂ ਨਾ ਕੀਤੀ ਆ, ਕਾਹਦੇ ਲਈ ਚਾਹੀਦੇ ਇਹਨਾਂ ਨੂੰ, ਇੰਡੀਆ ਨੂੰ? ਸੋ ਸਿੱਖਾਂ ਨੂੰ ਵੀ ਹਰ ਮੌਕੇ ਇਸ ਗੱਲ ਲਈ ਤਿਆਰ ਰਹਿਣ ਦੀ ਲੋੜ ਆ। ਜਿਹੜਾ ਕਹਿੰਦੇ ਆ ਨਾ ਪੈਨਿਕ ਬਟਨ, ਉਹ ਪੈਨਿਕ ਬਟਨ ਤਾਂ ਹਰ ਮੌਕੇ ਸਾਨੂੰ ਦਬਾ ਕੇ ਰੱਖਣ ਦੀ ਲੋੜ ਆ। ਤੇ ਜਿਹੜੇ ਲੋਕ ਕਹਿੰਦੇ ਆ ਵੀ ਸਿੱਖਾਂ ਦੇ ਅੰਦਰ ਪੈਨਿਕ ਬਟਨ ਦਬਾਈ ਰੱਖਣ ਵਾਲੇ, ਹਰ ਵੇਲੇ ਸਿੱਖਾਂ ਨੂੰ ਡਰਾਈ ਰੱਖਣ ਵਾਲੇ, ਹਰ ਵਕਤ ਅੱਡੀਆਂ ਤੇ ਖੜਾ ਰੱਖਣ ਵਾਲੇ ਵੀ ਲੈ ਵੀ ਪੈ ਗਿਆ ਪੰਗਾ, ਇਹ ਮਾੜੇ ਆ। ਉਹਨਾਂ ਬਾਰੇ ਮੈਂ ਤਾਂ ਗਰੰਟੀ ਦਿੰਦਾ ਕਿ ਉਹ ਕੌਮ ਦੇ ਸੱਚੇ ਸੁੱਚੇ ਸਿਪਾਹੀ ਨੇ, ਤੇ ਅਸਲੀ ਖਤਰਨਾਕ ਬੰਦੇ ਉਹ ਨੇ ਜਿਨ੍ਹਾਂ ਬਾਰੇ ਸਾਡੇ ਪਿੰਡਾਂ 'ਚ ਕਿਹਾ ਜਾਂਦਾ ਵੀ ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨ ਨੂੰ ਰਹੀ। ਇਹ ਉਹ ਲੋਕ ਨੇ ਜਿਹੜੇ ਬੜੇ ਬੀਬੇ, ਬੜੇ ਸਾਊ ਤੇ ਸਿਵਲਾਈਜ਼ਡ ਜੇ ਬਣ ਕੇ ਦਿਖਾਉਂਦੇ ਆ ਕਿ ਅਸੀਂ ਤਾਂ ਜੀ ਸਾਰਿਆਂ ਦਾ ਸਤਿਕਾਰ ਕਰਦੇ ਆ, ਸਾਰੇ ਧਰਮਾਂ ਦਾ ਸਤਿਕਾਰ ਕਰਦੇ। ਹਿੰਦੂ ਵੀ ਆਪਣੇ ਭਰਾ ਹੀ ਨੇ, ਤੇ ਅਸੀਂ ਕਦੋਂ ਕਹਿੰਦੇ ਆ ਹਰੇਕ ਹਿੰਦੂ ਸਾਡੇ ਗਲ 'ਚ ਟਾਇਰ ਪਾਉਣ ਨੂੰ ਫਿਰਦਾ। ਪਰ ਜਿਹੜੇ ਜਿਨ੍ਹਾਂ ਦੀ ਗੱਲ ਸੁਣਾ ਕੇ ਕਿ ਫਲਾਨਾ ਹਿੰਦੂ ਸਾਡੇ ਹੱਕ 'ਚ ਬੋਲਿਆ ਸੀ, ਭਾਈ ਬੋਲਿਆ ਹੋਣਾ, ਫਲਾਨਾ ਹਿੰਦੂ ਬੜਾ ਵਧੀਆ, ਬਹੁਤ ਵਧੀਆ ਹੋਣਾ, ਪਰ ਇਹ ਚੰਗੇ ਹਿੰਦੂ ਜਦੋਂ ਲੋੜ ਪੈਣੀ ਆ ਉਦੋਂ ਤਾਂ ਇਹਨਾਂ ਦੀ ਕੋਈ ਸੁਣਵਾਈ ਨਹੀਂ। ਜੂਨ 84, ਨਵੰਬਰ 84 ਸਾਡੇ ਕੋਲੇ ਬੜਿਆਂ ਦੇ ਨਾਂ ਨੇ ਜਿਨ੍ਹਾਂ ਬਾਰੇ ਕਹਿ ਸਕਦੇ ਆ। ਹੁਣ ਜਿਹੜਾ ਬ੍ਰਿਗੇਡੀਅਰ ਸਿਨਹਾ, ਉਹਦੀ ਚਰਚਾ ਚੱਲਦੀ ਰਹਿੰਦੀ ਆ ਕਿ ਉਹਨੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਨਾਲ ਅਸਹਿਮਤੀ ਪ੍ਰਗਟਾਈ ਸੀ, ਪਰ ਹਮਲਾ ਤਾਂ ਫੇਰ ਵੀ ਹੋਇਆ ਨਾ। ਫੌਜੀ ਕਾਰਵਾਈ, ਦਰਬਾਰ ਸਾਹਿਬ ਤੇ ਹਮਲਾ ਤਾਂ ਫੇਰ ਵੀ ਹੋਇਆ। ਇਵੇਂ ਹੀ ਨਵੰਬਰ 84 ਦੇ ਵਿੱਚ ਕਈ ਹਿੰਦੂਆਂ ਦੀ ਗੱਲ ਸੁਣਾਈ ਜਾਂਦੀ ਆ ਕਿ ਉਹਨਾਂ ਨੇ ਸਿੱਖਾਂ ਦਾ ਬਚਾਅ ਕੀਤਾ, ਪਰ ਹਿੰਦੂਆਂ ਦਾ ਉਹ ਹਿੱਸਾ ਜਿਹੜਾ ਕਤਲੇਆਮ ਕਰਦਾ ਫਿਰਦਾ ਸੀ, ਉਹਨੇ ਤਾਂ ਕਦੇ ਕਿਸੇ ਦੀ ਪਰਵਾਹ ਨਹੀਂ ਨਾ ਕੀਤੀ। ਸੱਚੀ ਗੱਲ ਇਹ ਆ ਕਿ ਜਿਹੜੇ ਹਿੰਦੂ ਇਸ ਤਰੀਕੇ ਦੀ ਸੋਚ ਰੱਖਦੇ ਆ ਵੀ ਹਿੰਦੂ ਕੱਟੜਵਾਦੀ ਗਲਤ ਵਾ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ, ਉਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਹੈਗੀ, ਉਹਨਾਂ ਦੀ ਕੋਈ ਸਾਖ ਨਹੀਂ ਹੈ। ਤੇ ਜਿਨ੍ਹਾਂ ਨੇ ਕਤਲੇਆਮ ਕਰਨਾ
ਉਹਨਾਂ ਨੇ ਨਾ ਤਾਂ ਆਪਦੇ ਭਾਈਚਾਰੇ ਦੇ ਉਹਨਾਂ ਹਿੰਦੂਆਂ ਦੀ ਪਰਵਾਹ ਕਰਨੀ ਹੈ, ਨਾ ਆ ਬੀਬੇ ਬਾਲਕ ਜਿਹੜੇ ਸਾਨੂੰ ਮਤਾਂ ਦਿੰਦੇ ਆ ਇਹਨਾਂ ਦੀ ਸੁਣਨੀ ਆ ਕੋਈ ਉਹਨਾਂ ਦੀ। ਤੇ ਜਦੋਂ ਇਹ ਲੋਕ ਸਾਨੂੰ ਬਚਾ ਹੀ ਨਹੀਂ ਸਕਦੇ, ਜਿਹੜੇ ਆ ਗਰੰਟੀਆਂ ਦਿੰਦੇ ਆ ਵੀ ਅਸੀਂ ਜੀ ਅਮਨ ਸ਼ਾਂਤੀ ਏਕਤਾ ਭਾਈਚਾਰਕ ਸਾਂਝ, ਅਸਲ ਵਿੱਚ ਇਹ ਸਾਰੇ ਮਰਵਾਉਣ ਵਾਲੇ ਨੇ। ਜਦੋਂ ਤੁਹਾਡੇ ਹੱਥ 'ਚ ਤਾਕਤ ਹੀ ਨਹੀਂ ਕਿਸੇ ਨੂੰ ਰੋਕਣ ਦੀ ਬਚਾਉਣ ਦੀ, ਤੇ ਫਿਰ ਆ ਜਿਹੜਾ ਗਿਆਨ ਵਾਪੀ ਮਸਜਿਦ ਦਾ ਮਸਲਾ ਹੈ, ਇਹ ਆਪਾਂ ਸਮਝ ਲਓ ਵੀ ਆਪਣੇ ਜਿਹੜੇ ਪਹਿਲਾਂ ਖੋਲੇ ਉਹਨਾਂ ਨੇ ਸਥਾਨ, ਜਿਹੜੇ ਪਹਿਲਾਂ ਗੁਰਦੁਆਰਾ ਸਾਹਿਬਾਨ ਖੋਲੇ ਆਪਣੇ, ਉਹਨਾਂ ਦੀ ਤਾਂ ਆਪਾਂ ਨੂੰ ਸਭ ਨੂੰ ਇੱਕ ਲਿਸਟ ਮੈਂ ਵੀ ਬੋਲਦਾ ਰਹਿਣਾ, ਸਾਰੀ ਬਣਾਈ ਫਿਰਦੇ ਆਪਾਂ। ਕਸ਼ਮੀਰ ਦੇ ਵਿੱਚ ਮਟਨ ਵਾਲਾ ਗੁਰਦੁਆਰਾ ਸਾਹਿਬ, ਉਹਦੇ ਮੂਹਰੇ ਸਾਰਾ ਬਾਹਮਣਾਂ ਦਾ ਕਬਜ਼ਾ ਕੀਤਾ। ਮੈਂ ਜਾ ਕੇ ਆਇਆ, ਮਿੰਟੋ ਮਿੰਟ ਉੱਥੇ ਇਕੱਠੇ ਹੋ ਗਏ। ਜਦੋਂ ਉਹਨਾਂ ਪਤਾ ਨਹੀਂ ਕੀ ਉਹਨਾਂ ਦੇ ਮਿੰਟ 'ਚ ਜੀ 2-3 ਗੱਡੀਆਂ ਲੱਗ, ਉਹ ਜਿਹੜੇ ਪ੍ਰਬੰਧਕ ਸੀ ਉਹ ਜਦ ਹੀ ਕਹਿਣ ਲੱਗ ਗਏ ਵੀ ਭਾਜੀ ਇੱਥੇ ਤਾਂ ਇਹੀ ਆ, ਜੇ 2-3 ਗੱਡੀਆਂ ਸਿੱਖਾਂ ਦੀਆਂ ਕਿਤੇ ਇਕੱਠੀਆਂ ਹੋ ਜਾਣ ਦਰਸ਼ਨ ਕਰਨ, ਕਿਉਂਕਿ ਅੱਗੇ ਪਹਿਲਗਾਮ ਨੂੰ ਜਾਂਦੇ ਆ ਲੋਕ, ਉੱਥੋਂ ਅਨੰਤਨਾਗ ਵਾਲੇ ਪਾਸੋਂ ਜਦੋਂ ਆਉਂਦੇ ਆ, ਕੋਲੇ ਉੱਥੇ ਮਾਰਤੰਡ ਮੰਦਿਰ ਵਾ, ਸੂਰਜ ਮੰਦਿਰ, ਜਿੱਥੇ ਹੈਦਰ ਫਿਲਮ ਦੀ ਸ਼ੂਟਿੰਗ ਹੋਈ ਸੀ। ਤੇ ਉਸ ਅਨੰਤਨਾਗ ਵਾਲੇ ਪਾਸੇ ਤੋਂ ਜਦੋਂ ਮਟਨ ਉੱਥੇ ਉਸ ਗੁਰਦੁਆਰਾ ਸਾਹਿਬ 'ਚ ਕਿਤੇ 4-5 ਗੱਡੀਆਂ ਇਕੱਠੀਆਂ ਹੋ ਜਾਣ ਸਿੱਖਾਂ ਦੀਆਂ, ਤਾਂ ਜਦ ਹੀ ਉਹ ਫੋਨ ਮਾਰਦੇ ਆ ਤੇ ਫੋਰਸਾਂ ਆ ਜਾਂਦੀਆਂ, ਤੇ ਸਿੱਖਾਂ ਦਾ ਥਾਂ ਸਾਰਾ ਦੱਬਿਆ ਹੋਇਆ ਤੇ ਕਿਸੇ ਵੀ ਤਰੀਕੇ ਨਾਲ। ਔਰ ਇੱਕ ਇੱਥੇ ਕੁੜੀ ਸਰਬਜੀਤ ਕੌਰ ਸੀ, ਉਹਨੇ ਕਸ਼ਮੀਰ ਦੇ ਉਹਨਾਂ ਸਾਰੇ ਗੁਰਦੁਆਰਾ ਸਾਹਿਬਾਨ ਦੀ ਇੱਕ ਲਿਸਟ ਬਣਾ ਕੇ ਇੱਕ ਪੂਰੀ ਸਟੋਰੀ ਕੀਤੀ, ਆ ਸੋਸ਼ਲ ਮੀਡੀਆ ਤੇ ਉਹ ਘੁੰਮਦੀ ਹੁੰਦੀ ਆ ਪੋਸਟ ਉਹਦੀ। ਬੇਅੰਤ ਗੁਰਦੁਆਰੇ ਨੇ ਕਸ਼ਮੀਰ ਦੇ ਵਿੱਚ ਜਿਹੜੇ ਬਾਹਮਣਾਂ ਨੇ ਦੱਬੇ। ਗੁਰਦੁਆਰਾ ਡਾਂਗ ਮਾਰ ਦਾ ਰੌਲਾ ਸਭ ਨੂੰ ਪਤਾ, ਸਿੱਕਮ ਵਾਲੇ ਦਾ ਡੌਂਗ ਮਾਰ ਵੀ ਕਹਿ ਦਿੰਦੇ ਆ, ਵੈਸੇ ਬੋਲਣ 'ਚ ਸਾਡੇ ਬੰਦੇ ਡਾਂਗ ਮਾਰ ਜ਼ਿਆਦਾ ਵਰਤਦੇ। ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ ਕਿਲਾ ਸਾਹਿਬ, ਮੰਗੂ ਮੱਠ ਤੇ ਗੁਰਦੁਆਰਾ ਹਰਕੀ ਪੌੜੀ ਵਾਲਾ, ਹੋਰ ਬੜੇ ਗੁਰਦੁਆਰੇ। ਮੈਂ ਮੋਟੇ ਜਿਹੇ ਹਿਸਾਬ ਨਾਲ ਕਹਿ ਸਕਦਾ 500 ਇਤਿਹਾਸਕ ਗੁਰਦੁਆਰੇ ਆ ਜਿਹੜੇ ਇਸ ਵੇਲੇ ਬ੍ਰਾਹਮਣਵਾਦੀਆਂ ਨੇ ਜਾਂ ਸਿੱਧੇ ਦੱਬ ਲਏ ਜਾਂ ਕਿਸੇ ਹੋਰ ਚੱਕਰ ਦੇ ਵਿੱਚ ਕਾਬਜ਼ ਕਰ ਲਏ। ਇੱਕ ਖਬਰ ਅੱਜ ਛਪੀ ਆ ਅਖਬਾਰਾਂ 'ਚ, ਇੱਥੇ ਯੂਪੀ ਦੇ ਵਿੱਚ ਆਜਮਗੜ੍ਹ ਜ਼ਿਲ੍ਹੇ ਦੇ ਆਜਮਗੜ੍ਹ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਬਿੱਠਲ ਘਾਟ, ਉਹਦੀ ਜ਼ਮੀਨ ਉੱਤੇ ਭੂ ਮਾਫੀਆ ਦੇ ਨਜਾਇਜ਼ ਕਬਜ਼ੇ ਦੀ ਬੜੀ ਵੱਡੀ ਸਾਰੀ ਖਬਰ ਲੱਗੀ ਹੋਈ। ਹੈਰਾਨੀ ਦੀ ਗੱਲ ਇਹ ਆ ਕਿ ਇੱਥੇ ਪਿਛਲੇ ਦਿਨ ਇੱਕ ਖਬਰ ਸੀਗੀ ਪੰਜਾਬ ਦੇ ਵਿੱਚ ਮਾਲਵੇ ਖੇਤਰ ਦੀ, ਜਿੱਥੇ ਕੋਈ ਮਸੀਤ ਸੀ, ਮਸਜਿਦ, ਉਹਨੂੰ ਆਬਾਦ ਕੀਤਾ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਸਿੱਖਾਂ ਨੇ ਉੱਥੇ ਕਿਹਾ ਵੀ ਆ ਕੇ ਤੁਸੀਂ ਇਹਨਾਂ ਦੀ ਸੇਵਾ ਸੰਭਾਲ ਕਰਿਆ ਕਰੋ, ਤੁਹਾਡਾ ਧਰਮ ਦਾ ਸਥਾਨ। ਅਸੀਂ ਉਹ ਧਰਮ ਅਸੀਂ ਉਹ ਸਿੱਖ ਹਾਂ ਜਿਹੜੇ ਦੂਜਿਆਂ ਦੇ ਧਰਮਾਂ ਦੀ, ਕਿਸੇ ਮੰਦਿਰ ਦੀ, ਕਿਸੇ ਮਸੀਤ ਦੀ ਅਸੀਂ ਬੇਅਦਬੀ ਨਹੀਂ ਕਰ ਸਕਦੇ, ਨਹੀਂ ਸਹਾਰ ਸਕਦੇ। ਤੇ ਵਾਹ ਸਾਡਾ ਉਹਨਾਂ ਨਾਲ ਪਿਆ ਹੋਇਆ ਜਿਹੜੇ ਪੂਰੇ ਢੀਠ ਹੋ ਕੇ ਪੂਰੀ ਬੇਸ਼ਰਮੀ ਨਾਲ ਤੇ ਦੁਰਫਿੱਟੇ ਨੂੰ ਉਹਨਾਂ ਸਾਰੇ ਸਿੱਖਾਂ ਦੇ ਜਿਹੜੇ ਇਸ ਝੂਠ ਨੂੰ ਮੰਨੀ ਫਿਰਦੇ ਆ ਵੀ ਜੀ ਹਿੰਦੂ ਬਹੁਤ ਵਧੀਆ। ਸੱਚੀ ਗੱਲ ਇਹ ਆ ਕਿ ਕਿਸੇ ਵੀ ਹਿੰਦੂ 'ਚ ਇਹ ਜੁਰਤ ਨਹੀਂ ਹੈਗੀ ਵੀ ਉਹ ਜਿਹੜੇ ਸਾਡੇ ਆ ਗੁਰਦੁਆਰਾ ਸਾਹਿਬਾਨ ਦੱਬੇ ਹੋਏ ਨੇ ਹਿੰਦੂਆਂ ਦੇ, ਇਹਦੇ ਬਾਰੇ ਕੋਈ ਗੱਲ ਕਰਨ। ਗੁਰਦੁਆਰਾ ਸਾਹਿਬਾਨ ਦੱਬਣ ਵਾਲੇ ਹਿੰਦੂ ਤੇ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਜਿੱਦ ਫੜੀ ਬੈਠੇ ਹਿੰਦੂ, ਤੇ ਹਜੇ ਉਹ ਹਿੰਦੂ ਵਧੀਆ ਨੇ। ਤੇ ਕੌਣ ਕਹਿੰਦਾ? ਆ ਜਿਹੜੇ ਸਾਡੇ ਵਿੱਚ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਸਿੱਖ ਜਗਤ ਦੇ ਅੰਦਰ ਪਿਛਲੇ 40-50 ਸਾਲਾਂ ਦੇ ਵਿੱਚ ਲੱਖਾਂ ਇਹੋ ਜਿਹੇ ਸਿੱਖ ਪੈਦਾ ਕਰ ਦਿੱਤੇ ਗਏ ਨੇ, ਚਾਹੇ ਉਹ ਕਿਸੇ ਸੰਸਥਾ ਦੇ ਅਹੁਦੇਦਾਰ ਬਣੇ ਬੈਠੇ ਨੇ, ਚਾਹੇ ਉਹ ਕੋਈ ਲਿਖਾਰੀ ਬਣੇ ਫਿਰਦੇ ਨੇ, ਕੋਈ ਬੈਂਕ 'ਚ ਲੱਗਿਆ, ਕੋਈ ਹੋਰ ਆ। ਉਹਨਾਂ ਸਾਰਿਆਂ ਦੀ ਸਕੂਲਿੰਗ ਇਸ ਹਿਸਾਬ ਨਾਲ ਹੋਈ ਆ ਵੀ ਉਹ ਪੰਥ ਲਈ ਲੜਨ ਵਾਲੇ, ਪੰਥ ਲਈ ਖੜਨ ਵਾਲੇ ਸਿੱਖਾਂ ਨੂੰ ਭੈੜਾ ਮੰਨਦੇ ਆ, ਤੇ ਪੰਥ ਦੀਆਂ ਜੜ੍ਹਾਂ 'ਚ ਆਰੀ ਪਾਈ ਬੈਠੇ ਸਿੱਖਾਂ ਨੂੰ ਵੀ ਵਧੀਆ ਮੰਨਦੇ ਆ। ਤੇ ਪੰਥ ਦਾ ਪੂਰਾ ਨੁਕਸਾਨ ਕਰ ਰਹੇ ਭਗਵੇਂ ਬ੍ਰਿਗੇਡ ਨੂੰ ਕਹਿੰਦੇ ਉਹ ਤਾਂ ਬਹੁਤ ਵਧੀਆ ਨੇ, ਉਹ ਕੀ ਕੋਈ ਮਾੜਾ ਥੋੜੀ ਕਰਦੀ। ਜਦੋਂ ਮਸਲਾ ਚੱਲਿਆ ਰਾਮ ਮੰਦਿਰ ਵਾਲਾ,
ਉਦੋਂ ਵੀ ਕਹਿਣ ਕਿ ਯਾਰ ਇਹ ਜਿਹੜੇ ਸਿੱਖ ਕੱਟੜਵਾਦੀ ਜੇ ਨੇ ਇਹੀ ਰੌਲਾ ਪਾਉਂਦੇ ਆ, ਉਹਨਾਂ ਨੇ ਵਧੀਆ ਕੀਤਾ, ਉਹਨਾਂ ਨੇ ਦੇਖੋ ਉਹਨਾਂ ਦਾ ਮੰਦਿਰ ਸੀ ਜਿਹੜਾ ਉਹ ਢਾਹ ਕੇ ਅਗਲਾ ਨੇ ਬਾਬਰੀ ਮਸਜਿਦ ਬਣਾਈ ਸੀ, ਹੁਣ ਇਹਨਾਂ ਕੋਲੇ ਰਾਜ ਦੀ ਤਾਕਤ ਆ ਗਈ ਤੇ ਹੁਣ ਇਹਨਾਂ ਨੇ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ, ਅਫਸੋਸ ਦੀ ਗੱਲ ਵੀ ਆ, ਸ਼ਰਮ ਦੀ ਗੱਲ ਵੀ ਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਕੋਈ ਅਗਵਾਈ ਸਪਸ਼ਟਤਾ ਨਾਲ ਕੌਮ ਨੂੰ ਨਹੀਂ ਦੇ ਰਹੀਆਂ। ਕਦੇ ਸੁਣਿਆ ਆਪਾਂ ਵੀ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ ਕਦੇ ਸਿੱਖਾਂ ਨੂੰ ਕਿਹਾ ਹੋਵੇ ਭਾਈ ਸਾਨੂੰ ਦੱਸੋ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਨ, ਕਦੇ ਕਦੇ ਤੂੰ ਚਾਹ ਜੀ ਕਰ ਛੱਡਦੇ ਆ ਵੀ ਅਸੀਂ ਵੀ ਲੜ ਰਹੇ ਆ ਜੀ, ਹਰਕੀ ਪੌੜੀ ਵਾਲਾ, ਅਸੀਂ ਵੀ ਮੰਗੂ ਮੱਠ ਵਾਲੇ ਚ ਅਸੀਂ ਵੀ ਚਾਹੁੰਦੇ ਆ ਜੀ ਉੱਥੇ ਸਾਨੂੰ ਬਣਾਓ ਜੀ ਉਹ ਡਾਂਗਮਾਨ ਸਾਹਿਬ ਗੁਰਦੁਆਰੇ ਦੀ ਜਿਹੜੇ ਚੱਲਦਾ, ਅਸੀਂ ਵੀ ਪਾਰਟੀ ਬਣਨਾ ਚਾਹੁੰਦੇ ਆ ਕੋਟ। ਪਰ ਜਦੋਂ ਬੀਜੇਪੀ ਨਾਲ ਸਿਆਸੀ ਗੱਠਜੋੜ ਸੀ, ਉਸ ਮੌਕੇ ਬਾਦਲ ਦਲ ਵਾਲੇ ਸਿੱਧਾ ਅਡਵਾਨੀ ਨੂੰ, ਮੋਦੀ ਨੂੰ, ਵਾਜਪਾਈ ਨੂੰ, ਅਮਿਤ ਸ਼ਾਹ ਨੂੰ ਜੇ ਕਹਿੰਦੇ ਕਿ ਜੀ ਬਾਕੀ ਗੱਲਾਂ ਛੱਡੋ, ਪਹਿਲਾਂ ਸਾਡੇ ਆਹ ਗੁਰਦੁਆਰਾ ਸਾਹਿਬਾਨ ਸਾਡੇ ਹਵਾਲੇ ਕਰੋ, ਅਸੀਂ ਆਪਦੇ ਪੰਥ ਵਿੱਚ ਕਹਿਣ ਜੋਗੇ ਹੋਈਏ ਕਿ ਅਸੀਂ ਵੀ ਪੰਥ ਲਈ ਕੁਝ ਕੀਤਾ। ਸਿਆਸਤ ਵਿੱਚ ਜੇ ਬਾਦਲ ਦਲ ਵਾਲੇ ਕਾਮਯਾਬ ਹੋਣ, ਵੱਡੀਆਂ ਪੋਸਟਾਂ ਤੇ ਬੈਠਣ ਤੇ ਪੰਥ ਲਈ ਕੁਝ ਕਰਕੇ ਲਿਆਉਣ ਤਾਂ ਸਾਨੂੰ ਕਿਉਂ ਮਾੜੇ ਲੱਗਣ। ਸਾਡਾ ਤਾਂ ਦੁੱਖ ਹੀ ਇਹ ਆ ਕਿ ਪੰਥ ਦੇ ਸਿਰ ਤੋਂ ਪਲ ਕੇ, ਪੰਥ ਦੇ ਸਿਰ ਤੇ ਖੜੇ ਹੋ ਕੇ, ਇਹੀ ਗੱਲ ਕਲਗੀਧਰ ਪਾਤਸ਼ਾਹ ਦੀ ਜਦੋਂ ਗੱਲ ਕਰਦੇ ਆ, ਇੱਕ ਵਾਰੀ ਇਹਨਾਂ ਨੇ ਪਿੱਛੇ ਜੇ RSS ਵਾਲਿਆਂ ਨੇ ਪ੍ਰੋਗਰਾਮ ਰੱਖ ਲਿਆ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ, ਉਦੋਂ ਵੀ ਚਰਚਾ ਛਿੜੀ ਕਿ ਚਲੋ ਜੀ ਮਨਾ ਤਾਂ ਦਸ਼ਮੇਸ਼ ਪਾਤਸ਼ਾਹ ਦਾ ਹੀ ਰਹੇ ਨੇ, ਪਰ ਸਾਡੀ ਦਲੀਲ ਉਦੋਂ ਵੀ ਇਹੀ ਸੀ ਵੀ ਉਹਨਾਂ ਦੀ ਮਨਸ਼ਾ ਕੀ ਹੈ। ਉਹਨਾਂ ਦੀ ਮਨਸ਼ਾ ਤਾਂ ਇਹੀ ਹੈ ਨਾ, ਜਿਵੇਂ ਆ ਵੀਰਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਕਿ ਸਿੱਖੀ ਦਾ ਬਾਹਮਣੀਕਰਨ ਕਰਨਾ, ਸਿੱਖਾਂ ਦੀ ਵੱਖਰੀ ਹੋਂਦ ਹਸਤੀ। ਹੁਣ ਉਹ ਤਾਂ ਸ਼ਰੇਆਮ ਤੁਹਾਡੇ ਧਰਮ ਦਾ ਨਾਸ਼ ਮਾਰਨ ਵਾਲੇ ਪਾਸੇ ਤੁਰੇ ਹੋਏ, ਸ਼ਰੇਆਮ ਕਹਿੰਦੇ ਆ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ, ਤੇ ਕਿਸੇ ਨਾ ਕਿਸੇ ਦਿਨ ਇਹ ਪੰਗਾ ਖੜਾ ਹੋਣਾ ਹੈ। ਤੇ ਜਿਹੜੇ ਸਾਨੂੰ ਕਹਿੰਦੇ ਆ ਤੁਸੀਂ ਪੈਨਿਕ ਬਟਨ ਦਬਾਈ ਰੱਖਦੇ ਹੋ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜੇ ਤੁਸੀਂ ਕੁਝ ਕਰਨ ਜੋਗੇ ਨਹੀਂ ਹੈਗੇ ਤਾਂ ਜਿਹੜੇ ਸਿੱਖ ਬਾਕੀ ਸਿੱਖਾਂ ਨੂੰ ਜਗਾਉਂਦੇ ਆ ਕਿ ਭਾਈ ਇਹਦੇ ਤੋਂ ਪਹਿਲਾਂ ਕਿ ਪੰਗਾ ਖੜਾ ਹੋ ਜੇ ਤੇ ਅਗਲਿਆਂ ਨੇ ਜਦੋਂ ਕਰਨਾ ਪੂਰੀ ਤਿਆਰੀ ਨਾਲ ਕਰਨਾ, ਆਪਾਂ ਆਪਦੀ ਤਿਆਰੀ ਕਰੀਏ, ਹਰ ਵਕਤ ਅੱਖਾਂ ਖੋਲ ਕੇ ਰੱਖੀਏ। ਕੁਝ ਸਮਾਂ ਪਹਿਲਾਂ ਰੌਲਾ ਪਿਆ ਵੀ ਇੱਥੇ ਜੀ ਰਾਮ ਅੱਖਰ ਵਾਲੀਆਂ ਇੱਟਾਂ ਜਿਹੜੀਆਂ ਨੇ ਉਹ ਲਾਉਂਦੇ ਫਿਰਦੇ ਇੱਥੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਆਲੇ ਦੁਆਲੇ। ਹੁਣ ਚਾਹੇ ਉਹ ਭੱਠੇ ਵਾਲਿਆਂ ਦਾ ਫਰਮਾ ਬਣਾਇਆ ਹੋਵੇ ਰਾਮ ਅੱਖਰ ਵਾਲਾ, ਚਾਹੇ ਉਹ ਸਾਜ਼ਿਸ਼ ਨਾ ਵੀ ਹੋਵੇ, ਪਰ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਦਹਾਈ ਪਾਈ ਕਿ ਪੱਟੋ ਇਹਨਾਂ ਨੂੰ, ਪਟਾਓ ਛੇਤੀ। ਤੇ ਮੈਂ ਗਰੰਟੀ ਦਿੰਦਾ, ਅੱਜ ਵੀ ਤੁਸੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪੁੱਛ ਲਓ, ਪਿੱਛੇ ਜੇ ਮੈਂ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ, ਥੱਲੇ ਜਿਰੀ ਜਾਣ, ਮੈਂ ਕਿਹਾ ਸ਼੍ਰੋਮਣੀ ਕਮੇਟੀ ਨੇ ਸਾਫ਼ ਮੰਨਿਆ ਵੀ ਆਈਆਂ ਸੀ ਇੱਟਾਂ, ਰਾਮ ਲਿਖਿਆ ਵੀ ਹੋਇਆ ਸੀ, ਪਰ ਸਾਨੂੰ ਜਦੋਂ ਰੌਲਾ ਪੈ ਗਿਆ ਫਿਰ ਅਸੀਂ ਮੋੜਤੀਆਂ। ਜੇ ਰੌਲਾ ਨਾ ਪੈਂਦਾ ਇਹਨਾਂ ਨੇ ਲਵਾ ਲੈਣੀਆਂ ਸੀ, ਤੇ ਹੋ ਸਕਦਾ ਮਿਲੀ ਭੁਗਤ ਵੀ ਹੋਵੇ। ਲਵਾਉਣ ਤੋਂ 5 ਸਦੀਆਂ ਬਾਅਦ, 5 ਸਾਲਾਂ ਬਾਅਦ, 50 ਸਾਲਾਂ ਬਾਅਦ ਜਦੋਂ ਰੌਲਾ ਪੈਣਾ ਸੀ, ਉਦੋਂ ਇਹਨਾਂ ਨੇ ਦੜ ਵੱਟ ਕੇ ਬੈਠੇ ਰਹਿਣਾ ਸੀਗਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਗਾ, ਅੱਛਾ ਇਹ ਰਾਮ ਅੱਖਰ ਵਾਲੀਆਂ ਇੱਟਾਂ ਇਸ ਮਕਸਦ ਲਈ ਲਾਈਆਂ ਸੀ। ਜਿਹੜੀਆਂ ਕਿਤਾਬਾਂ ਛਪ ਰਹੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ, ਉਹਨਾਂ ਦਾ ਰੌਲਾ ਅਕਸਰ ਹੀ ਬਲਦੇਵ ਸਿੰਘ ਸਰਸਾ ਪਾਉਂਦਾ ਰਹਿੰਦਾ ਕਿ ਆਹ ਦੇਖੋ ਜੀ ਇਹਨਾਂ ਕਿਤਾਬਾਂ 'ਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਕੀ ਕੁਝ ਲਿਖਿਆ ਹੋਇਆ। ਸੋ ਜਿਹੜੀਆਂ ਆਪਣੀਆਂ ਸੰਸਥਾਵਾਂ ਨੇ ਇੱਥੇ ਗੜਬੜ ਹੋ ਚੁੱਕੀ ਹੈ, ਜਿਹੜੀਆਂ ਸੰਸਥਾਵਾਂ ਦੀ ਪੰਥ ਵਿੱਚ ਇੱਜ਼ਤ ਆ, ਸਤਿਕਾਰ ਆ ਕਿ ਇਹਨਾਂ ਨੇ ਸੰਘਰਸ਼ ਵਿੱਚ, ਉਹਨਾਂ ਸੰਸਥਾਵਾਂ ਦੇ ਵਿੱਚ ਅਗਲਿਆਂ ਨੇ ਆਪਦੇ ਬੰਦੇ ਵਸਾਤੇ ਬਿਠਾਤੇ। ਉਹ ਕੀ ਕਰਦੇ ਆ, ਉਹ ਪੰਥ ਦੀਆਂ ਜੜ੍ਹਾਂ 'ਚ ਤੇਲ ਪਾਉਣ ਵਾਲੀ, ਪੰਥ ਦੀ ਜਿਹੜਾ ਚਾਰੀ ਪਾਉਣ ਵਾਲੀ ਗੱਲ ਜਦੋਂ ਵਾਪਰ ਰਹੀ ਹੁੰਦੀ ਆ, ਉਦੋਂ ਸਾਡੇ ਵਰਗੇ ਕਸੂਤੇ ਫਸੇ ਹੁੰਦੇ ਆ ਵੀ ਹੁਣ ਇਹ ਸੰਸਥਾ ਨੂੰ ਕਹੀਏ ਤਾਂ ਕਹੀਏ ਕੀ। ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਨੇ। ਹਿੰਦੂ ਤਵੀ ਕੱਟੜਵਾਦ ਦਿਨੋਂ ਦਿਨ ਮਜ਼ਬੂਤ ਹੋ ਰਿਹਾ, ਸਿਆਸੀ ਤੌਰ ਦੇ ਉੱਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਉਹ ਆਪਦੇ ਬੰਦਿਆਂ ਨੂੰ ਮਜ਼ਬੂਤ ਕਰ ਰਹੇ ਨੇ।
ਤੇ ਸਾਡੇ ਵਾਲਿਆਂ ਨੇ ਕੰਮ ਹੀ ਇਹ ਫੜਿਆ ਹੋਇਆ ਸੀ ਵੀ ਜਿਹੜੇ ਧਰਮ ਦੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਅੱਤਵਾਦੀਆਂ ਠੋਕ ਦਿਓ। ਜਿੰਨਾ ਬੁਰਾ ਹਾਲ ਮੱਸੇ ਰੰਗੜ ਦੇ ਮੁਗਲਾਂ ਦੇ ਦੌਰ ਵਿੱਚ ਸਿੱਖਾਂ ਦਾ ਹੋਇਆ ਹੋਣਾ, ਉਹੋ ਜਿਹਾ ਹਾਲ ਬਾਦਲ ਦਲ ਦੇ ਰਾਜ ਵਿੱਚ ਸੀ। ਪੁਲਿਸ ਹਰ ਰੋਜ਼ ਛਾਪੇ ਮਾਰਦੀ ਹੁੰਦੀ ਸੀ। ਇੱਥੇ ਭੋਰਾ ਭਰ ਮੁੰਡੇ ਸਾਡੇ, ਉਹਨਾਂ ਨੇ ਪੋਸਟਰ ਲਾਤਾ ਵੀ ਸਰਸੇ ਵਾਲੇ ਨੂੰ ਜਿਹੜੀ ਮਾਫੀ ਦਿੱਤੀ ਆ ਉਹ ਗਲਤ ਆ। ਤੇ ਉਹ ਕਾਲਜੀਏਟ ਮੁੰਡੇ ਵਿਚਾਰੇ ਯੂਨੀਵਰਸਿਟੀ ਖਾਲਸਾ ਕਾਲਜ ਪੜ੍ਹਦੇ, ਉਹਨਾਂ ਦੇ ਘਰਾਂ 'ਚ ਛਾਪੇ ਇਉਂ ਮਾਰੇ ਜਾ ਰਹੇ ਸੀ ਜਿਵੇਂ ਪਤਾ ਨਹੀਂ ਕਿੱਡਾ ਬਹੁਤ ਵੱਡੇ ਖਤਰਨਾਕ ਛਾਤਰ ਅਪਰਾਧੀ ਨੇਗੇ, ਪਤਾ ਨਹੀਂ ਕੀ ਉਹਨਾਂ ਕੋਲ। ਅਸੀਂ ਉਹਨਾਂ ਦੀ ਪੈਰਵਾਈ ਲਈ ਕੁਛ ਸੱਜਣ ਗਏ। ਇੱਥੇ CIA ਸਟਾਫ ਦਾ ਜਿਹੜਾ ਛਾਪੇ ਮਾਰਨ ਵਾਲੇ ਬ੍ਰਿਗੇਡ ਦਾ ਮੁਖੀ ਸੀ, ਉਸ ਅਫਸਰ ਨੂੰ ਮਿਲੇ, ਆਖਿਆ ਵੀ ਦੱਸੋ ਭਾਈ ਇਹਨਾਂ ਨੇ ਕੀਤਾ ਕੀ, ਅਸੀਂ ਲੈ ਆਉਂਦੇ ਹਾਂ, ਕਿਉਂ ਉਹਨਾਂ ਦੇ ਘਰਾਂ 'ਚ ਰੇਡਾਂ ਮਾਰ ਰਹੇ ਹੋ ਤਾਂ ਵੇਲੇ ਕੁ ਵੇਲੇ। ਉਹਨੇ ਆਖਿਆ ਵੀ ਅਸੀਂ ਤਾਂ ਆਪ ਔਖੇ ਆ, ਵੀ ਅਕਾਲੀ ਦਲ ਦੀ ਸਰਕਾਰ ਆ ਤੇ ਪੰਥ ਦਾ ਇੱਕ ਮਸਲਾ, ਕਿਹਨੂੰ ਨਹੀਂ ਪਤਾ, ਸਾਨੂੰ ਵੀ ਪਤਾ ਵੀ ਇਹ ਜਿਹੜੀ ਮਾਫੀ ਦਵਾਈ ਆ ਗਲਤ ਦਵਾਈ, ਪਰ ਸਾਡੇ ਉੱਪਰੋਂ ਪ੍ਰੈਸ਼ਰ ਆ, ਦਬਾਅ ਆ ਕਿ ਜਿਹੜੇ ਜਿਹੜੇ ਸਿੱਖ ਕਹਿੰਦੇ ਆ ਕਿ ਇਹ ਮਾਫੀ ਗਲਤ ਆ, ਉਹਨਾਂ ਨੂੰ ਚੱਕ ਲਿਆ ਉਠਾਣੇ ਤੇ ਚੱਡੇ ਪਾੜੋ, ਇਹਨਾਂ ਦੇ ਮੁਕੱਦਮੇ ਬਣਾਓ। ਜਦੋਂ ਸੱਤਾ ਆਈ ਮੋਦੀ ਕਿਆ ਕੋਲੇ, ਉਹਨਾਂ ਨੇ ਭਗਵੇਂ ਬ੍ਰਿਗੇਡ ਨੂੰ, ਹਿੰਦੂ ਤਵੀ ਏਜੰਡੇ ਨੂੰ, ਰਾਮ ਮੰਦਿਰ ਦੇ ਏਜੰਡੇ ਨੂੰ, ਆਪਦੀ ਹਿੰਦੂ ਰਾਸ਼ਟਰ ਵਾਲੀ ਸੋਚ ਨੂੰ ਬੁਲੰਦ ਆਪ ਵੀ ਕੀਤਾ, ਉਹਨਾਂ ਨੂੰ ਮਜ਼ਬੂਤ ਕੀਤਾ। ਉਹਨਾਂ ਸਾਰਿਆਂ ਨੂੰ ਵੱਡੇ ਵੱਡੇ ਅਹੁਦੇ ਬਖਸ਼ੇ, ਉਹਨਾਂ ਨੂੰ ਪੈਸੇ ਨਾਲ ਰਜਾਇਆ ਜਿਹੜੇ ਉਹਨਾਂ ਦੇ ਏਜੰਡੇ ਨੂੰ ਸੂਤ ਬਹਿੰਦੇ ਸੀ। ਇੱਧਰ ਇਹ ਕਹਿੰਦੇ ਜਿਹੜਾ ਪੰਥ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ, ਹੁਣ ਉਦੋਂ ਮਾਫੀਆਂ ਦਿੰਦੇ ਫਿਰਦੇ ਸੀ ਸਰਸੇ ਵਾਲੇ ਨੂੰ, ਹੁਣ ਮਾਫੀਆਂ ਮੰਗਦੇ ਫਿਰਦੇ। ਜਦੋਂ ਬਿਆੰਤੇ ਬੁੱਚੜ ਦੇ ਰਾਜ ਵਿੱਚ ਸਿੱਖਾਂ ਉੱਤੇ ਜ਼ੁਲਮ ਹੁੰਦਾ ਸੀ, ਝੂਠੇ ਮੁਕੱਦਮੇ ਬਣਦੇ ਸੀ, ਝੂਠੇ ਮੁਕਾਬਲੇ ਬਣਦੇ ਸੀ, ਇਹੋ ਜਿਹੇ ਮਾਮਲੇ ਵੀ ਨੇ। ਜਦੋਂ ਮਾਪਿਆਂ ਨੇ ਕਿਹਾ ਵੀ ਤੂੰ 5 ਲੱਖ ਮੰਗਦਾ, ਵੀ ਮੈਂ ਇਹਨੂੰ ਝੂਠੇ ਮੁਕਾਬਲੇ ਵਿੱਚ ਨਹੀਂ ਮਾਰਦਾ ਤੁਹਾਡੇ ਮੁੰਡੇ ਨੂੰ, ਤੂੰ 2 ਲੱਖ ਹੋਰ ਲੈ ਲਾ, ਕੋਈ ਕੇਸ ਪਾ ਕੇ ਇਹਨੂੰ ਜੇਲ੍ਹ ਭੇਜ ਦੇ, ਜੇ ਤੂੰ ਛੱਡ ਵੀ ਦਿੱਤਾ ਇਸ ਕੇਸ ਚੋਂ 5 ਲੱਖ ਲੈ ਕੇ ਕਿਸੇ ਨੇ ਹੋਰ ਚੱਕ ਲੈਣਾ, ਤੂੰ 2 ਲੱਖ ਲੈ ਲਾ ਹੋਰ, 7 ਲੱਖ ਲੈ ਲਾ ਤੇ ਇਹਨੂੰ ਜੇਲ੍ਹ ਭੇਜ। ਜੇਲ੍ਹ ਭੇਜਣ ਦੇ ਪੁੱਤ ਨੂੰ ਝੂਠਾ ਮੁਕੱਦਮਾ ਪਵਾ ਕੇ ਜੇਲ੍ਹ ਰੱਖਣ ਦੇ ਪੈਸੇ ਵੀ ਦਿੱਤੇ ਆ ਲੋਕਾਂ ਨੇ। ਇਹ ਜੋ ਕੁਝ ਇੱਥੇ ਉਦੋਂ ਵਾਪਰਿਆ, ਨਾ ਤਾਂ ਉਦੋਂ ਬਾਦਲ ਦਲ ਵਾਲੇ ਇਹ ਤਾਂ ਕਹਿੰਦੇ ਸੀ ਜਿਹੜੇ ਇਹ ਖਾਲਿਸਤਾਨ ਦੀ ਲੜਾਈ ਲੜਦੇ ਆ, ਹਾਲਾਂਕਿ ਇਹ ਗੱਲ ਸੱਚੀ ਆ। ਉਦੋਂ ਤਾਂ ਕਿਸੇ ਨੂੰ ਨਹੀਂ ਸਮਝ ਲੱਗਦੀ ਸੀ ਕਿ ਸਾਰੇ ਦੇ ਸਾਰੇ ਜਿਹੜੇ ਇਹਨਾਂ ਦੇ ਨਿਸ਼ਾਨੇ ਤੇ ਆਏ, ਜਿਨ੍ਹਾਂ ਦਾ ਸ਼ਿਕਾਰ ਖੇਡਿਆ ਸਿਸਟਮ ਨੇ, ਉਹ ਸਾਰੇ ਦੇ ਸਾਰੇ ਖਾਲਿਸਤਾਨ ਦੇ ਸਿੰਘਾਂ। ਇਹਨਾਂ ਨੇ ਤਾਂ ਗੱਡੀਆਂ ਬੱਸਾਂ ਚੋਂ ਲਾ ਕੇ ਆਮ, ਜਦੋਂ ਅਸਲੀ ਸਿੰਘਾਂ ਨਾਲ ਪੇਚਾ ਪੈਂਦਾ ਸੀ, ਪੰਗਾ ਪੈਂਦਾ ਸੀ, ਉੱਥੋਂ ਤਾਂ ਟਾਲਾ ਵੱਟ ਜਾਂਦੇ ਸੀ ਨਾ। ਸੋ ਜਿਹੜਾ ਕੁਝ ਉਸ ਦੌਰ ਵਿੱਚ ਬਿਆੰਤੇ ਬੁੱਚੜ ਦੇ ਰਾਜ ਵਿੱਚ ਹੁੰਦਾ ਸੀ, ਉਦੋਂ ਵੀ ਬਦਲ ਕੇ ਲੱਭੇ ਨਹੀਂ। ਤੇ ਹੁਣ ਫੇਰ ਆਹ ਪਿਛਲੇ ਦਿਨਾਂ 'ਚ ਕਿੰਨੇ ਮੁੰਡਿਆਂ ਦੇ, ਚਾਹੇ ਉਹ ਗੈਂਗਸਟਰ ਨੇ ਚਾਹੇ ਉਹ ਗਲਤ ਨੇ, ਪਰ ਇਉਂ ਝੂਠੇ ਮੁਕਾਬਲੇ ਕਰ ਕਰਕੇ ਮਾਰੇ ਗਏ। ਫਿਰ ਝੂਠੇ ਮੁਕੱਦਮੇ, ਆ ਹੁਣ ਇੱਥੇ ਭਾਨੇ ਸਿੱਧੂ ਦਾ ਰੌਲਾ, ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਨਾਲ ਜੋ ਕੁਝ ਵਾਪਰਿਆ, ਤੇ ਫੋਟੋਆਂ ਕੀ ਪਾਈਆਂ ਜਾ ਰਹੀਆਂ ਨੇ। ਖਾੜਕੂਬਾਦ ਮੌਕੇ ਉਦੋਂ ਬੁਲਟ ਪ੍ਰੂਫ ਟਰੈਕਟਰ ਜਿਹੜੇ ਸੀ ਉਹ ਬਣਵਾਏ ਸੀ KPS ਗਿੱਲ ਨੇ, ਉਹ ਟਰੈਕਟਰ ਅੱਜ ਫੇਰ ਕੱਢ ਲਏ, ਕਹਿੰਦੇ ਜੀ ਹੁਣ ਲੋੜ ਪੈਣੀ ਆ। ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਇੱਕ ਪਾਸੇ ਕਿਹਾ ਜਾ ਰਿਹਾ ਕਿ ਬਾਹਰਲੇ ਮੁਲਕਾਂ ਨੂੰ ਜਾਈ ਜਾਂਦੇ ਆ ਜੀ, ਸਾਰੀ ਪੰਜਾਬ ਚੋਂ ਜਵਾਨੀ ਚੱਲੀ, ਇੱਥੇ ਭਈਏ ਆ ਗਏ, ਇੱਥੇ ਆਹ ਹੋ ਗਿਆ, ਤੇ ਉੱਪਰੋਂ ਟੈਰਰ ਫਲਾਇਆ, ਹਰੇਕ ਡਰਿਆ ਪਿਆ। ਹਰੇਕ ਮਾਪੇ ਨੂੰ ਇਹੀ ਲੱਗਦਾ ਕਿ ਪਤਾ ਨਹੀਂ ਕਿਹੜੇ ਚੱਕਰ ਦੇ ਵਿੱਚ ਮੇਰੇ ਮੁੰਡੇ ਨੂੰ ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣੀ, ਪਤਾ ਨਹੀਂ ਕਿਹੜੇ ਚੱਕਰ ਦੇ ਵਿੱਚ ਮੇਰੇ ਮੁੰਡੇ ਨੂੰ ਭਾਨੇ ਸਿੱਧੂ ਵਾਂਗੂ ਚੱਕ ਲੈਣਗੇ, ਤੇ ਪਤਾ ਨਹੀਂ ਕਿ ਜੇ ਕਿਸੇ ਨੇ ਕੀਤਾ ਤੇ ਜਿਵੇਂ ਅੱਜ ਸਿਮਰਜੀਤ ਸਿੰਘ ਮਾਨ ਨੂੰ ਤੇ ਉਹਦੇ ਸਾਥੀ ਉਹਦੀ ਪਾਰਟੀ ਦੇ ਸਾਰੇ ਲੋਕਾਂ ਨਾਲ ਕੀਤਾ। ਜੋ ਕੁਝ ਪੰਜਾਬ 'ਚ ਵਾਪਰ ਰਿਹਾ ਇਹ ਸਾਫ਼ ਦੱਸਦਾ ਕਿ ਆਉਣ ਵਾਲਾ ਸਮਾਂ ਹੋਰ ਜ਼ਿਆਦਾ ਖਤਰਨਾਕ ਹੋਣਾ। ਫੇਰ ਗੱਲ ਉਹੀ ਆ ਗਈ ਵੀ ਪੈਨਿਕ ਬਟਨ ਦਬਾਉਂਦੇ। ਹੱਥ ਬੰਨ ਕੇ ਬੇਨਤੀ ਆ ਕਿ ਉਹ ਜਿਹੜੇ ਭੋਲੇ ਜੇ, ਸਾਊ ਜੇ, ਬੀਬੇ ਜੇ, ਵਧੀਆ ਜੀਆਂ ਗੱਲਾਂ ਕਰਨ ਵਾਲੇ ਆ, ਉਹਨਾਂ ਤੋਂ ਬਚ ਜਾਓ।
ਉਹ ਤੁਹਾਨੂੰ ਬਚਾ ਨਹੀਂ ਸਕਦੇ ਜਦੋਂ ਇੰਡੀਅਨ ਸਟੇਟ ਨੇ ਹਿੰਦੂ ਤਵੀ ਏਜੰਡੇ ਵਾਲਿਆਂ ਨੇ ਜ਼ੁਲਮ ਕਰਨਾ। ਤਿਆਰੀ ਰੱਖੋ ਹਰ ਵਕਤ ਇਸ ਗੱਲ ਵੱਲ। ਉਹਨਾਂ ਨੂੰ ਉਹ ਕਹਿੰਦੇ ਆ ਤੁਸੀਂ ਖਾਲਿਸਤਾਨ ਮੰਗਦੇ ਹੋ, ਤੁਸੀਂ ਸਿੱਖ ਬਚ ਕੇ ਦਿਖਾਇਓ ਕਿਵੇਂ ਬਚ। ਬੜੀ ਉਹਨਾਂ ਨੂੰ ਤਕਲੀਫ ਆ ਕਿ ਸਿੱਖ ਕਹਿੰਦੇ ਆ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ। ਬੜੀ ਤਕਲੀਫ ਆ ਕਿ ਸਿੱਖ ਕਹਿੰਦੇ ਆ ਸ਼ਾਹ ਮੁਹੰਮਦ ਆ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਵੀ। ਪੰਜਾਬ ਦੀ ਧਰਤੀ ਤੋਂ ਪੰਥ ਦਾ, ਸਿੱਖ ਧਰਮ ਦਾ, ਸਿੱਖੀ ਦਾ ਖੋਰਾ ਖੋਜ ਮਟਾਉਣ ਦੇ ਇਰਾਦੇ ਨਾਲ ਜੋ ਕੁਝ ਹਿੰਦੂ ਕੱਟੜਵਾਦੀ ਕਰਦੇ ਆ, ਇਹ ਕੁਝ ਪਹਿਲਾਂ ਵੀ ਬੜਿਆਂ ਨੇ ਸੋਚਿਆ ਤੇ ਕੀਤਾ, ਪਰ ਪਹਿਲਾਂ ਸਾਰੀ ਕੌਮ ਉਸ ਦੁਸ਼ਮਣ ਦੇ ਖਿਲਾਫ ਇਕਜੁੱਟ ਤੇ ਇਕਮੁੱਠ ਹੁੰਦੀ ਸੀ। ਹੁਣ ਆ ਜਿਹੜੇ ਭਾਰਤ ਮਾਤਾ ਦੀ ਜੈ ਵਾਲੇ ਨੇ ਨਾ, ਆ ਜਿਹੜੇ ਸਾਊ ਜੇ ਸਿਵਲਾਈਜ਼ਡ ਲਿਬਰਲ ਓਪਨ ਮਾਈਂਡਡ ਵਧੀਆ ਵਧੀਆ ਕਿਊਟ ਜੇ ਬਣ ਕੇ ਵਿਚਰਦੇ ਸਿੱਖ ਨੇ, ਉਦੋਂ ਸਾਡੇ ਚ ਇਹ ਨਹੀਂ ਸੀ। ਸਾਰਿਆਂ ਨੂੰ ਪਤਾ ਹੁੰਦਾ ਸੀ ਦੁਸ਼ਮਣ ਕੌਣ ਆ ਤੇ ਆਪਾਂ ਉਹਦੇ ਨਾਲ ਲੜਨਾ। ਹੁਣ ਦੁਸ਼ਮਣ ਨੂੰ ਵੀਰ ਜੀ ਭਾਈ ਭਾਈ ਕਹਿ ਕੇ ਜੱਫੀਆਂ ਪਾਉਣ ਵਾਲੇ ਦੁਸ਼ਮਣ ਦੇ ਏਜੰਟ ਕਹਾੜੇ ਦਾ ਦਸਤਾ ਬਣ ਕੇ ਸਾਡੀ ਕੌਮ ਦੇ ਖਿਲਾਫ ਤਾਂ ਜਿਹੜਾ ਕੁਝ ਕਰਦੇ ਆ ਸੋ ਕਰਦੇ ਆ। ਨਾਲ ਦੀ ਨਾਲ ਜਿਵੇਂ ਕਿਸੇ ਬੱਕਰੇ ਨੂੰ ਜਿਹਨੂੰ ਵੱਢਣਾ ਹੋਵੇ ਨਾ, ਉਹਦੀ ਗਰਦਨ ਫੜ ਕੇ ਪੈਰ ਫੜ ਕੇ ਵੀ ਬਹਿਣਾ ਹੁੰਦਾ, ਉਵੇਂ ਸਿੱਖਾਂ ਨੂੰ ਕਹਿੰਦੇ ਆ ਹਿੱਲਿਓ ਨਾ, ਕੁਛ ਨਹੀਂ ਹੁੰਦਾ ਤੁਹਾਨੂੰ, ਬਸ ਗਰਦਨ ਹੀ ਵੱਢਣੀ ਆ ਤੁਹਾਡੀ, ਕੁਛ ਨਹੀਂ ਹੁੰਦਾ। ਸੋ ਅੱਜ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਉਹਨਾਂ ਸਾਰਿਆਂ ਤੋਂ ਸਾਵਧਾਨ ਰਹੋ, ਉਹਨਾਂ ਤੋਂ ਬਚੋ, ਉਹਨਾਂ ਤੋਂ ਚਤੰਨ ਰਹੋ ਜਿਹੜੇ ਕਹਿੰਦੇ ਆ ਕੁਛ ਨਹੀਂ ਹੁੰਦਾ, ਤੇ ਉਹਨਾਂ ਸਾਰਿਆਂ ਦੀ ਗੱਲ ਸੁਣਿਆ ਕਰੀਏ ਜਿਹੜੇ ਕਹਿੰਦੇ ਆ ਆਪਾਂ ਬਹੁਤ ਭਾਰੀ ਖਤਰੇ ਵਿੱਚ। ਕਈ ਜਿਹੜੇ ਭੈਣ ਭਰਾ ਦੂਰ ਦਰਾਡੇ ਦੂਜੇ ਮੁਲਕਾਂ 'ਚ ਬੈਠੇ ਆ, ਉਹ ਸਮਝਦੇ ਆ ਕਿ ਪੰਜਾਬ ਦੇ ਵਿੱਚ ਐ ਨਹੀਂ ਕਰਦੇ, ਉਹ ਨਹੀਂ ਕਰਦੇ, ਪਰ ਸੱਚੀ ਗੱਲ ਇਹ ਆ ਕਿ ਕੈਨੇਡਾ ਅਮਰੀਕਾ ਦੇ ਨਹੀਂ ਨਾ ਟੁਕੜੇ ਹੋਣੇ ਜਿੱਦਾਂ ਦਾ ਖਾਲਿਸਤਾਨ ਜਿੱਥੋਂ ਅਸੀਂ ਲੈਣਾ। ਇਹਨਾਂ ਨੇ ਜੋ ਸੋਚਿਆ ਹੈ ਜੋ ਕਰਨਾ, ਉਹਦੇ ਲਈ ਅਸੀਂ ਘੜੇ ਦੀ ਮੱਛੀ ਆ। ਮਰਨਾ ਜੰਮਣਾ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਆ, ਜਿੱਥੇ ਜੋ ਵਾਪਰਨਾ ਉਹ ਸੱਚੇ ਪਾਤਸ਼ਾਹ ਨੇ ਭਾਣਾ ਲਿਖਿਆ ਹੁੰਦਾ ਵੀ ਆਹ ਹੋਊ। ਪਰ ਖੁਦਕੁਸ਼ੀ ਕਰਨ ਵਾਲੇ ਹਾਲਾਤ ਬਣਾ ਲੈਣੇ ਤੇ ਦੁਨੀਆ ਬਾਅਦ 'ਚ ਕਦੇ ਵੀ ਉਹਨੂੰ ਆਹ ਨਹੀਂ ਸੀ ਕਰਨਾ ਚਾਹੀਦਾ। ਸੋ ਆਓ ਜ਼ਿੰਮੇਵਾਰ ਬਣੀਏ, ਪੰਥ ਪ੍ਰਤੀ, ਕੌਮ ਪ੍ਰਤੀ, ਧਰਮ ਪ੍ਰਤੀ ਆਪਦੇ ਫਰਜ਼ ਪਛਾਣੀਏ। ਉਹ ਦਿਨ ਲਾਜ਼ਮੀ ਆਊਗਾ ਜਦੋਂ ਖਾਲਿਸਤਾਨ ਦਾ ਝੰਡਾ UN ਦੇ ਵਿੱਚ ਝੂਲੂਗਾ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।